ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ ਪ੍ਰਤਪਾਲੈ ਨਿਤ ਸਾਰ ਸਮਾਨੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਉ ਨਾਮ ਪਰਿਓ ਰਾਮਦਾਸ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਾਟਾ ਭਰਪੂਰੀ ਰੇ ਦੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨਾਓ ਕਿਆ ਜਾਨਾ ਹੋਇ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਤੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਤੀਜਾ।
ਸ਼ਾਂਤ ਘਰ ਪਹਿਲਾ, ਹਮ ਘਰੇ ਸਾਚਾ ਸੋਹਿਲਾ। ਸਾਚੈ ਸ਼ਬਦ ਸੁਹਾਇਆ RAM, ਧਨ ਪਿਰ ਮੇਲ ਭਇਆ। ਪ੍ਰਭ ਆਪ ਮਿਲਾਇਆ RAM, ਪ੍ਰਭ ਆਪ ਮਿਲਾਇਆ। ਸਚ ਮਨ ਵਸਾਇਆ, ਕਾਮਣ ਸਹਜੇ ਮਾਤੀ। ਗੁਰ ਸ਼ਬਦ ਸਿਗਾਰੀ ਸੱਚ ਸਵਾਰੀ, ਸਦਾ ਰਾਵੇ ਰੰਗ ਰਾਤੀ। ਆਪ ਗਵਾਏ ਹਰ ਵਰ ਪਾਏ, ਤਾ ਹਰ ਰਸ ਮਨ ਵਸਾਇਆ। ਕਹੋ ਨਾਨਕ ਗੁਰ ਸ਼ਬਦ ਸਵਾਰੀ, ਸਫਲਿਓ ਜਨਮ ਸਵਾਇਆ। ਹਮ ਘਰੇ ਸਾਚਾ ਸੋਹਿਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਹਰ ਰੋਜ਼ ਜੋ ਇਸ ਪਾਵਨ ਅਸਥਾਨ ਗੁਰਦੁਆਰਾ ਲੰਗਰ ਸਾਹਿਬ ਵਿਖੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਸ਼ਰਧਾ ਭਾਵਨਾ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਕਿਉਂਕਿ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਜੋ ਸਤਿਗੁਰੂ ਜੀ ਦੀ ਸਤ ਸੰਗਤ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿੱਥੇ ਗੁਰਬਾਣੀ ਪੜ੍ਹਨ ਸੁਣਨ ਦਾ ਮਹਾਤਮ ਹੈ, ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਨੇ ਦਾ ਮਹਾਨ ਮਹਾਤਮ ਹੈ, ਉੱਥੇ ਗੁਰੂ ਸ਼ਬਦ ਦੇ ਵਿਚਾਰ ਦੇ ਨਾਲ ਜੁੜਨਾ ਸਭ ਤੋਂ ਉੱਤਮ ਤੇ ਪਰਮ ਜ਼ਿੰਦਗੀ ਦਾ ਲਾਹਾ ਹੈ। ਗੁਰੂ ਸ਼ਬਦ ਦੇ ਵਿਚਾਰ ਸੁਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਹਿਰਦੇ ਅੰਦਰ ਧਾਰਨ ਕਰਨਾ। ਸਤਿਗੁਰੂ ਜੀ ਦੇ ਗੁਰਬਾਣੀ ਅੰਦਰ ਮੁੱਖ ਵਾਕ ਹਨ, ਜੋ ਮਾਈ ਭਾਈ ਸਿੱਖ ਸੇਵਕ ਪਿਆਰ ਸ਼ਰਧਾ ਭਾਵਨਾ ਸਹਿਤ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਦੇ ਹਨ, ਤਿੰਨਾਂ ਤੋਂ ਅਸੀਂ ਸਦਾ ਹੀ ਬਲਿਹਾਰ ਜਾਂਦੇ ਹਾਂ। ਕਿੰਨੀ ਵੱਡੀ ਦਾਤ ਹੈ ਜੋ ਗੁਰੂ ਚਰਨਾਂ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰਨੀ ਹੈ। ਹਜੂਰ ਦੇ ਬਚਨ ਹਨ, ਹਉ ਬਲਿਹਾਰੀ ਤਿੰਨਾ ਜੋ ਸੁਣਤੇ ਹਰ ਕਥਾ। ਅਸੀਂ ਉਹਨਾਂ ਤੋਂ ਸਦਾ ਬਲਿਹਾਰ ਜਾਂਦੇ ਹਾਂ ਜੋ ਗੁਰੂ ਸ਼ਬਦ ਦੇ ਵਿਚਾਰ ਨਾਲ ਚਿੱਤ ਬਿਰਤੀ ਜੋੜਦੇ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੱਡੀ ਵੱਡੀ ਇਹ ਦਾਤ ਬਖਸ਼ਿਸ਼ ਕੀਤੀ ਹੈ, ਜੋ ਜੀਵਨ ਦੀ ਸਫਲਤਾ ਦਾ ਸਰਲ ਤੇ ਸਭ ਤੋਂ ਸੁਖੈਨ ਇਹ ਸਾਧਨ ਹੈ। ਮਹਾਰਾਜ ਦੀ ਸਤ ਸੰਗਤ ਵੀ ਜੁੜ ਕੇ ਪਰਮਾਤਮਾ ਦਾ ਜਸ ਸਰਵਣ ਕਰਨਾ। ਸੋ ਆਓ ਸਾਧ ਸੰਗਤ ਜੀ, ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਤੀਜਾ। ਸ਼ੰਤ ਘਰ ਪਹਿਲਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰੂ ਜੀ ਦੇ ਉਪਮਾ ਪਾਠ ਜਨਾਂ ਨੇ ਰਸਨਾ ਤੋਂ ਉਚਾਰਨ ਕੀਤੀ ਹੈ। ਹੇ ਗਰੀਬ ਨਵਾਜ ਭੱਲੇ ਵੰਸ਼ ਦੇ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੀ ਉਪਮਾ ਸਮਗਰ ਰੂਪ ਦੇ ਵਿੱਚ ਕੋਈ ਵੀ ਸੰਸਾਰ ਦਾ ਜੀਵ ਕਥਨ ਨਹੀਂ ਕਰ ਸਕਦਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਹੇ ਗਰੀਬ ਨਵਾਜ, ਤੁਹਾਡੀ ਉਪਮਾ ਕਹਿਣੇ ਕਥਨੇ ਤੋਂ ਬਾਹਰ ਹੈ। ਮਹਾਰਾਜ ਆਪ ਜੀ ਆਪਣੀ ਉਪਮਾ ਨੂੰ ਤੁਸੀਂ ਆਪ ਹੀ ਜਾਣਨ ਵਾਲੇ ਹੋ। ਐਸੇ ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਾ ਰਾਗ ਅੰਦਰ ਸ਼ੰਤਾਂ ਦੀ ਬਾਣੀ ਮਹਾਰਾਜ ਉਚਾਰਨ ਕਰ ਰਹੇ ਹੈ। ਗੁਰੂ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ, ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦਾ ਰਹਿਣ ਵਾਲਾ ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਇਉਂ ਕਹੀਏ ਕਿ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਓੰਕਾਰ ਦੀ ਸ਼ਕਤੀ ਨੂੰ ਪਾਈਦਾ ਹੈ। ਜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਵਰੂਪ ਨੂੰ ਪਾਉਣਾ ਹੋਵੇ ਤੇ ਸਤਿਗੁਰੂ ਜੀ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਹੈ। ਗੁਰੂ ਕਿਰਪਾ ਤੋਂ ਬਿਨਾਂ, ਪੂਰੇ ਸਤਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਇਹ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦੀ ਓੰਕਾਰ ਦੀ ਸ਼ਕਤੀ ਨੂੰ ਪਾ ਨਹੀਂ ਸਕਦਾ। ਭਾਵੇਂ ਜਿੰਨੇ ਮਰਜ਼ੀ ਦੁਨੀਆ ਦੇ ਸਾਧਨ ਸਾਧ ਕਰਕੇ ਦੇਖ ਲਵੇ, ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਇੱਕ ਨਹੀਂ, ਭਾਵੇਂ ਲੱਖਾਂ ਜਨਮ ਧਾਰਨ ਕਰਕੇ, ਲੱਖਾਂ ਹੀ ਸੰਸਾਰ ਦੇ ਸਾਧਨ ਸਾਧ ਕਰਕੇ ਦੇਖ ਲਵੇ, ਬੇਅੰਤ ਦੁਨੀਆ ਦੇ ਤਮਾਮ ਸਾਧਨ ਕਰ ਕਰਕੇ ਦੇਖ ਲਵੇ, ਪਰ ਗੁਰੂ ਕਿਰਪਾ ਤੋਂ ਬਿਨਾਂ ਕਦੇ ਓੰਕਾਰ ਦੀ ਸ਼ਕਤੀ ਪਾ ਹੀ ਨਹੀਂ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਇਹ ਮੋਹਰ ਲਗਾ ਦਿੱਤੀ ਹੈ ਕਿ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਰਮੇਸ਼ਰ ਨੂੰ ਪਾਈਦਾ। ਸ਼ੰਤ ਜਾਤੀ ਦਾ ਨਾਮ ਹੈ। ਘਰ ਪਹਿਲਾ, ਪਹਿਲੇ ਘਰ ਸੁਰ ਤਾਲ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਜਦੋਂ ਰਾਗੀ ਸਿੰਘ ਇਹ ਸ਼ਬਦ ਨੂੰ ਗਾਉਂਦੇ ਹਨ, ਸਾਜ਼ਾਂ ਦੇ ਨਾਲ ਪਹਿਲੇ ਘਰ ਸੁਰ ਤਾਲ ਵਿੱਚ ਗਾਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਆਸਾ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹਨ। ਹਾਮ ਘਰੇ ਸਾਚਾ ਸੋਹਿਲਾ। ਸਾਧ ਸੰਗਤ ਜੀ, ਬੜੇ ਪਿਆਰ ਵਾਲੇ ਤੇ ਬਹੁਤ ਉੱਚੇ ਸੁੱਚੇ ਜੀਵਨ ਵਾਲੇ ਜੋ ਗੁਰੂ ਕੇ ਪਿਆਰ ਵਾਲੇ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ, ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ। ਜੀਵਾਂ ਦੀ ਕਲਿਆਣ ਹਿਤ ਸਤਿਗੁਰੂ ਜੀ ਨੇ 84 ਪੌੜੀਆਂ ਵਾਲੀ ਜੋ ਬੌਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰ ਕਰਵਾਈ ਔਰ ਵਰਦਾਨ ਬਖਸ਼ਿਸ਼ ਕੀਤਾ ਕਿ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਹਰ ਇੱਕ ਪੌੜੀ ਤੇ ਜਪਜੀ ਸਿਮ ਗੁਰਬਾਣੀ ਦਾ ਪਾਠ ਕਰਕੇ ਬੌਲੀ ਦੇ ਵਿੱਚ ਸਣੇ ਕਿਸੇ ਇਸ਼ਨਾਨ ਕਰੇ, ਇਉਂ 84 ਪੌੜੀਆਂ ਦੇ ਉੱਪਰ 84 ਪਾਠ ਜਪਜੀ ਸਾਹਿਬ ਦੇ ਤੇ 84 ਵਾਰ ਇਸ਼ਨਾਨ ਕਰੇ, ਉਹਦੀ 84 ਕੱਟੀ ਜਾਵੇਗੀ। ਉਸ ਨੂੰ 84 ਦੇ ਗੇੜੇ ਵਿੱਚ ਨਹੀਂ ਪੈਣਾ ਪਵੇਗਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੌਲੀ ਸਾਹਿਬ ਤਿਆਰ ਕਰਵਾ ਕੇ ਵਰਦਾਨ ਬਖਸ਼ਿਸ਼ ਕੀਤਾ, ਅਨੇਕਾਂ ਜੀਵਾਂ ਦਾ ਉਧਾਰ ਕੀਤਾ ਹੈ। ਫਿਰ ਭੁੱਲੇ ਭਟਕੇ ਹੋਏ ਜੀਵਾਂ ਨੂੰ ਸਿੱਧੇ ਰਸਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਇਆ। ਔਰ ਭਾਈ ਪਾਰੋ ਜੀ ਗੁਰੂ ਕੇ ਪਿਆਰ ਵਾਲੇ ਸਿੱਖਾਂ ਦੇ ਵਿੱਚੋਂ ਜਿਨ੍ਹਾਂ ਨੂੰ ਪਰਮਹੰਸ ਦਾ ਖਿਤਾਬ ਮਿਲਿਆ, ਜਿਨ੍ਹਾਂ ਨੂੰ ਪਰਮਹੰਸ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਡਿਆਈ ਬਖਸ਼ਿਸ਼ ਕਰਦੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਹੈ, ਹੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੀ ਦਾਤ ਬਖਸ਼ੋ।
ਸਿੱਖੀ ਬਖਸ਼ੀ ਹੈ ਮਹਾਰਾਜ, ਕਮਾਉਣ ਦੀ ਦਾਤ ਬਖਸ਼ੋ। ਤੇ ਨਾਮ ਜਪਦੇ ਹਨ, ਸਿਮਰਨ ਕਰਦੇ ਹਨ ਤੇ ਹਿਰਦੇ ਅੰਦਰ ਬੜਾ ਆਨੰਦ ਪ੍ਰਾਪਤ ਹੁੰਦਾ ਹੈ। ਫਿਰ ਕਹਿਣ ਲੱਗੇ ਮਹਾਰਾਜ, ਇੱਕ ਰਸਨਾ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਕਿੰਨਾ ਰਸ ਪ੍ਰਾਪਤ ਹੋ ਰਿਹਾ ਹੈ। ਜੇ ਮਹਾਰਾਜ ਇਹ ਰੋਮ ਰੋਮ ਹੀ ਜੇ ਰਸਨਾ ਬਣ ਜਾਵੇ ਤੇ ਕਿੰਨਾ ਆਨੰਦ ਪ੍ਰਾਪਤ ਹੋਵੇਗਾ। ਮਹਾਰਾਜ ਕਿਰਪਾ ਕਰੋ, ਲੱਖ ਰਸਨਾ ਬਣ ਜਾਵੇ, ਫਿਰ ਉਹਦੇ ਨਾਲ ਵੀ ਕਈ ਗੁਣਾ ਵੱਧ ਬਣ ਜਾਵੇ। ਬਾਰ-ਬਾਰ ਹਜ਼ੂਰ ਦੇ ਚਰਨਾਂ ਵਿੱਚ ਬੇਨਤੀਆਂ ਕਰ ਕਰਕੇ ਪਰਮੇਸ਼ਰ ਦਾ ਸਿਮਰਨ ਕਰਨੇ ਦਾ ਰਸ ਪ੍ਰਾਪਤ ਕੀਤਾ। ਜਿਵੇਂ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਇੱਕ ਦੂ ਜੀਭਉ ਲੱਖ ਹੋਹੇ, ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀਅਹੇ, ਏਕ ਨਾਮ ਜਗਦੀਸ਼। ਇੱਕ ਤੋਂ ਲੱਖ ਹੋ ਜਾਵੇ, ਲੱਖਾਂ ਤੋਂ ਅੱਗੇ ਕਈ ਗੁਣਾ ਵੱਧ ਜਾਣ, ਪਰ ਕੇਵਲ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਇਹ ਸਭ ਰਸਨਾਵਾਂ ਪਰਮੇਸ਼ਰ ਦਾ ਉਚਾਰਨ ਕਰਨਾ। ਐਸੀ ਮਹਾਰਾਜ ਕਿਰਪਾ ਕਰਕੇ ਦਾਤ ਬਖਸ਼ੋ। ਤੇ ਜਦੋਂ ਲੱਖਾਂ ਹਿਜ਼ੇਬਾ ਹੋ ਗਈਆਂ, ਹੋਰ ਵੀ ਆਨੰਦ ਪ੍ਰਾਪਤ ਹੋਣ ਲੱਗ ਪਿਆ। ਤੇ ਸਾਧ ਸੰਗਤ ਜੀ ਫਿਰ ਰੋਮ ਰੋਮ ਕਰਕੇ ਪਰਮੇਸ਼ਰ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਹਜ਼ੂਰ ਦੇ ਮੁੱਖ ਵਾਕ ਹਨ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰਮੁਖਾਂ ਦਾ ਹਰ ਇੱਕ ਸਰੀਰ ਦਾ ਰੋਮ ਰਸਨਾ ਰੂਪ ਹੋ ਜਾਂਦਾ। ਹਰ ਇੱਕ ਰੋਮ ਦੇ ਵਿੱਚੋਂ ਪਰਮਾਤਮਾ ਦਾ ਸਿਮਰਨ ਉਚਾਰਨ ਹੁੰਦਾ। ਜਿਵੇਂ ਰਸਨਾ ਤੋਂ ਬੋਲ ਕਰਕੇ ਨਾਮ ਜਪਦੇ ਹਨ, ਤਿਵੇਂ ਗੁਰਮੁਖਾਂ ਦੇ ਹਰ ਇੱਕ ਸਰੀਰ ਦੇ ਰੋਮ ਦੇ ਵਿੱਚੋਂ ਪਰਮਾਤਮਾ ਦਾ ਸਿਮਰਨ ਹੋ ਰਿਹਾ ਹੁੰਦਾ। ਸਰੀਰ ਦੇ ਰੋਮ ਰੋਮ ਦੇ ਵਿੱਚੋਂ ਜਦੋਂ ਇੰਨਾ ਹੋਰ ਕਈ ਗੁਣਾ ਵੱਧ ਰਸ ਵੱਧ ਗਿਆ, ਫਿਰ ਆ ਕੇ ਬੇਨਤੀ ਕਰਦੇ ਮਹਾਰਾਜ ਹੋਰ ਵੀ ਆਨੰਦ ਬਖਸ਼ੋ। ਤੇ ਭਾਈ ਪਾਰੋ ਜੀ ਨੂੰ ਮਹਾਰਾਜ ਕਹਿਣਗੇ, ਭਾਈ ਪਾਰੋ ਹੁਣ ਤੁਸੀਂ ਸਾਡੇ ਸਰੀਰ ਦੇ ਵਿੱਚ ਆ ਕਰਕੇ ਮਿਲ ਜਾਵੋ, ਅਸੀਂ ਇਕੱਠੇ ਜੀਵਾਂ ਦਾ ਮਿਲ ਕਰਕੇ ਉਧਾਰ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਮੰਨਿਆ, ਆਪਣੇ ਨਗਰ ਵਿੱਚ ਗਏ, ਲੋੜਵੰਦਾਂ ਨੂੰ ਸਾਜੋ ਸਮਾਨ ਵੰਡ ਕੇ, ਇਸ਼ਨਾਨ ਪਾਨ ਕਰਕੇ, ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਕੇ, ਸਰੀਰ 'ਤੇ ਲੇਟ ਕਰਕੇ ਆਪਣੇ ਸਰੀਰ ਦੇ ਉੱਪਰ ਚਿੱਟਾ ਚਾਦਰਾ ਲੈ ਲਿਆ ਤੇ ਸਰੀਰ ਸ਼ਾਂਤ ਕਰ ਦਿੱਤਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਭੇਰਤਾ ਪਾ ਲਈ। ਐਸੇ ਭਾਈ ਪਾਰੋ ਜੀ, ਜਿਨ੍ਹਾਂ ਨੂੰ ਪਰਮਹੰਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਤਿੰਨਾਂ ਨੇ ਇੱਕ ਵਾਰ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਹਿਰਦੇ ਅੰਦਰ ਪ੍ਰਾਪਤ ਹੋ ਜਾਣਾ ਕਿੰਨਾ ਕੁ ਆਨੰਦ ਹੈ। ਮਹਾਰਾਜ ਉਹ ਰਸ ਕਿਵੇਂ ਦਾ ਹੈ? ਹੇ ਗਰੀਬ ਨਵਾਜ, ਕਿੰਨਾ ਨੂੰ ਪ੍ਰਾਪਤ ਹੋਇਆ? ਸਤਿਗੁਰੂ ਜੀ ਨੇ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਹੜੀਆਂ ਸੰਸਾਰ ਦੇ ਅੰਦਰ ਜੀਵ ਰੂਪ ਸਖੀਆਂ ਪਰਮੇਸ਼ਰ ਦੇ ਭੈ ਵਿੱਚ ਰਹਿ ਕੇ ਔਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਧਾਰਨ ਕਰਕੇ ਰੱਖਦੀਆਂ ਨੇ, ਤਿੰਨਾਂ ਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪਣੇ ਸਰੂਪ ਦਾ ਬ੍ਰਹਮਾਨੰਦ ਬਖਸ਼ਿਸ਼ ਕਰ ਦਿੰਦਾ ਹੈ। ਪਰ ਕੁਝ ਉਹ ਵੀ ਸੰਸਾਰ ਦੇ ਅਭਾਗੀਆਂ ਜੀਵ ਰੂਪ ਸਖੀਆਂ ਹਨ, ਜਿਨ੍ਹਾਂ ਨੇ ਨਾ ਤਾਂ ਪਰਮੇਸ਼ਰ ਦਾ ਭੈ ਵਾਹਿਗੁਰੂ ਦਾ ਡਰ ਧਾਰਨ ਕੀਤਾ ਤੇ ਨਾ ਹੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਲਾਇਆ। ਹਜ਼ੂਰ ਨੇ ਤਿੰਨਾਂ ਨੂੰ ਗੁਰਬਾਣੀ ਵਿੱਚ ਛੁੱਟੜ ਇਸਤਰੀਆਂ ਕਥਨ ਕੀਤਾ, ਕੋ ਸੁੱਧ, ਕੋ ਨਾਰੀ, ਕੋ ਲਖਣੀ, ਕਿੰਨੇ ਸ਼ਬਦ ਤਿੰਨਾਂ ਦੇ ਵਾਰਤੇ ਮਹਾਰਾਜ ਸੱਚੇ ਪਾਤਸ਼ਾਹੀ ਨੇ ਉਚਾਰਨ ਕੀਤੇ ਹੈ। ਜੋ ਅੱਜ ਦਾ ਪਾਵਨ ਮੁੱਖ ਵਾਕ ਆਇਆ ਸੋਰਠ ਰਾਗ ਦੇ ਅੰਦਰ, ਗਰੀਬ ਨਵਾਜ ਹਜ਼ੂਰ ਨੇ ਵਾਰਾਂ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ। ਸੋਰਠ ਰਾਗ ਦੀ ਵਾਰ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ ਕਿ ਬਿਨਾਂ ਸ਼ਬਦ ਤੋਂ ਮਨੁੱਖ ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਸਾਧਨ ਸਾਧ ਲਵੇ, ਪਰ ਹਿਰਦਾ ਨਹੀਂ ਕਦੇ ਵੀ ਸ਼ੁੱਧ ਕਰ ਸਕਦਾ। ਤਨ ਭਾਵੇਂ ਪਵਿੱਤਰ ਕਰ ਲਵੇਗਾ, ਤੀਰਥਾਂ 'ਤੇ ਇਸ਼ਨਾਨ ਕਰ ਕਰਕੇ, ਰਟਨ ਕਰ ਕਰਕੇ, ਦੁਨੀਆ ਦੇ ਸਾਧਨ ਸਾਧ ਕਰਕੇ, ਪਰ ਹਿਰਦੇ ਨੂੰ ਕਦਾਚਿਤ ਵੀ ਪਵਿੱਤਰ ਨਹੀਂ ਕਰ ਸਕਦਾ। ਗਰੀਬ ਨਵਾਜ ਮਹਾਰਾਜ ਕਹਿੰਦੇ ਭਾਵੇਂ ਜਿੰਨੇ ਮਰਜ਼ੀ ਮਨੁੱਖ ਯਤਨ ਕਰਕੇ ਦੇਖ ਲਵੇ। ਸੋ ਹਜ਼ੂਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਭਾਈ ਪਾਰੋ ਜੀ ਦੀ ਬੇਨਤੀ ਕਰਨੇ ਤੇ ਪਾਵਨ ਸ਼ਬਦ ਰਾਹੀਂ
ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦੇ ਰਹੇ ਹਨ। ਹਮ ਘਰੇ ਸਾਚਾ ਸੋਹਿਲਾ। ਹਜੂਰ ਕਹਿੰਦੇ ਸਾਡੇ ਘਰੇ ਹਿਰਦੇ ਘਰ ਦੇ ਅੰਦਰ ਸੱਚਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੋਹਿਲਾ ਆਨੰਦ ਹੈ। ਸੋਹਿਲਾ ਜਸ ਨੂੰ ਵੀ ਕਿਹਾ ਜਾਂਦਾ ਹੈ ਕਿ ਸਾਡੇ ਹਿਰਦੇ ਘਰ ਵਿੱਚ ਅਕਾਲ ਪੁਰਖ ਪਰਮਾਤਮਾ ਜੀ ਦਾ ਜਸ ਹੁੰਦਾ ਹੈ। ਲਗਾਤਾਰ ਇੱਕ ਰਸ ਪਰਮੇਸ਼ਰ ਦੇ ਨਾਮ ਦੀ ਚਰਨਾਹਟ ਹਿਰਦੇ ਅੰਦਰ ਚੱਲ ਰਹੀ ਹੈ। ਸੋਹਿਲਾ ਰਸ ਨੂੰ ਆਨੰਦ ਨੂੰ ਵੀ ਕਿਹਾ ਜਾਂਦਾ ਹੈ। ਹਮ ਘਰੇ ਸਾਚਾ ਸੋਹਿਲਾ, ਕਿਉਂਕਿ ਜਿਹੜੇ ਸੰਸਾਰ ਦੇ ਸੋਹਿਲੇ ਹੈ ਨਾ, ਸੰਸਾਰ ਦਾ ਜਸ ਹੈ ਜਾਂ ਦੁਨੀਆ ਦੇ ਰਸ ਹਨ, ਇਹ ਝੂਠੇ ਹੈ, ਸਦਾ ਰਹਿਣ ਵਾਲੇ ਨਹੀਂ ਹਨ। ਪਰ ਸੱਚਾ ਸੋਹਿਲਾ ਹੈ ਪਰਮੇਸ਼ਰ ਦੇ ਨਾਮ ਦਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਰਸ, ਪਰਮੇਸ਼ਰ ਦੇ ਨਾਮ ਦਾ ਰਸ ਸਦੀਵੀ ਕਾਲ ਰਹਿਣ ਵਾਲਾ, ਕਦੇ ਮੁੱਕਦਾ ਨਹੀਂ ਹੈ। ਦੁਨੀਆ ਦਾ ਜਸ ਘਟ ਜਾਂਦਾ ਹੈ, ਕਦੇ ਵੱਧ ਜਾਂਦਾ ਹੈ। ਰਸ ਵੀ ਕਦੇ ਫਿੱਕਾ ਪੈ ਜਾਂਦਾ, ਕਦੇ ਆਉਣ ਲੱਗ ਪੈਂਦਾ। ਪਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਦਾ ਰਸ ਨਾ ਤਾਂ ਕਦੇ ਘਟਦਾ, ਨਾ ਕਦੇ ਵੱਧਦਾ, ਤੇ ਨਾ ਹੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਜਸ ਘਟਦਾ ਹੈ। ਗਰੀਬ ਨਵਾਜ ਹਜੂਰ ਕਹਿੰਦੇ ਇਸ ਕਰਕੇ ਹਮ ਕਰੇ ਸਾਚਾ ਸੋਹਿਲਾ। ਸੱਚਾ ਸੋਹਿਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਾਡੇ ਹਿਰਦੇ ਘਰ ਦੇ ਅੰਦਰ ਹੋ ਰਿਹਾ ਹੈ। ਸਾਚੈ ਸ਼ਬਦ ਸੁਹਾਇਆ RAM। ਕਿਉਂਕਿ ਸੱਚੇ ਸਤਿਗੁਰੂ ਜੀ ਨੇ ਸੱਚੇ ਸ਼ਬਦ ਦੁਆਰਾ ਸਾਡੇ ਹਿਰਦੇ ਨੂੰ ਸੁਹਾਇਆ, ਸ਼ੋਭਨੀਕ ਕਰ ਦਿੱਤਾ ਹੈ, ਸਾਡੇ ਹਿਰਦੇ ਨੂੰ ਸਵਾਰ ਦਿੱਤਾ ਹੈ। ਸਾਚਾ ਸ਼ਬਦ ਸੁਹਾਇਆ RAM, ਸੱਚੇ ਸ਼ਬਦ ਦੁਆਰਾ ਹਿਰਦੇ ਨੂੰ ਸ਼ੋਭਨੀਕ ਕੀਤਾ, ਸੱਚੇ ਉਪਦੇਸ਼ ਦੁਆਰਾ ਹਿਰਦੇ ਨੂੰ ਸਵਾਰਿਆ। ਤਾਂ ਹੀ ਅਕਾਲ ਪੁਰਖ ਪਰਮਾਤਮਾ ਜੀ ਦਾ ਹਮ ਘਰੇ ਸਾਚਾ ਸੋਹਿਲਾ, ਪਰਮੇਸ਼ਰ ਦਾ ਸੋਹਿਲਾ ਵਾਹਿਗੁਰੂ ਦਾ ਜਸ ਲਗਾਤਾਰ ਹਿਰਦੇ ਅੰਦਰ ਹੋ ਰਿਹਾ ਹੈ। ਤੇ ਹਿਰਦੇ ਨੂੰ ਸਵਾਰਨਾ ਕੀ ਹੈ ਸਾਧ ਸੰਗਤ ਜੀ? ਜਿਹੜੇ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਰਸ ਹਨ, ਤਰ੍ਹਾਂ ਤਰ੍ਹਾਂ ਦੇ ਰਸ ਹਿਰਦੇ ਅੰਦਰ ਧਾਰਨ ਕੀਤੇ ਹੈ। ਮਹਾਰਾਜ ਕਹਿੰਦੇ ਤਿੰਨਾਂ ਨੂੰ ਹਿਰਦੇ ਵਿੱਚੋਂ ਅਭਾਵ ਕਰਨਾ, ਤਿੰਨਾਂ ਦਾ ਤਿਆਗ ਕਰਨਾ, ਇਹੋ ਅਸਲ ਦੇ ਵਿੱਚ ਹਿਰਦੇ ਨੂੰ ਸਵਾਰਨਾ ਹੈ। ਭਾਵ ਕਿ ਜਿਵੇਂ ਕਿਸੇ ਭਾਂਡੇ ਵਿੱਚ ਗੰਦਗੀ ਪਈ ਹੋਵੇ ਨਾ, ਉੱਥੇ ਸਾਧ ਸੰਗਤ ਜੀ ਹੋਰ ਕੋਈ ਪਦਾਰਥ ਨਹੀਂ ਆ ਕਰਕੇ ਟਿਕਦਾ, ਪਹਿਲਾਂ ਜਿਹੜਾ ਬਰਤਨ ਭਰਿਆ ਹੋਵੇ। ਤੇ ਹਜੂਰ ਕਹਿੰਦੇ ਹਨ ਜਿਸ ਹਿਰਦੇ ਭਾਂਡੇ ਅੰਦਰ ਇਸ ਭਾਵੇਂ ਜਿੰਨਾ ਮਰਜ਼ੀ ਮਨੁੱਖ ਯਤਨ ਕਰ ਲਵੇ, ਪਰ ਜਦੋਂ ਤੱਕ ਹੋਰ ਵਿਸ਼ੇ ਸੁੱਖਾਂ ਰੂਪੀ ਇਹ ਰਸਾਂ ਦੇ ਨਾਲ ਭਰਿਆ ਹੋਇਆ, ਵਿਕਾਰਾਂ ਰੂਪੀ ਪਦਾਰਥਾਂ ਦੇ ਨਾਲ ਭਰਿਆ, ਉੱਥੇ ਪਰਮੇਸ਼ਰ ਦਾ ਨਾਮ ਦਾ ਰਸ ਕਿਵੇਂ ਆ ਕਰਕੇ ਟਿਕੇਗਾ? ਗਰੀਬ ਨਵਾਜ ਹਜੂਰ ਦੇ ਮੁੱਖ ਵਾਕ ਹਨ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ, ਰਸ ਵਾਸ। ਕਿੰਨੇ ਕਿੰਨੇ ਸੰਸਾਰ ਦੀ ਦੁਨੀਆ ਦੇ ਰਸ ਕਸ ਇਸ ਹਿਰਦੇ ਅੰਦਰ ਧਾਰਨ ਕੀਤੇ ਹਨ। ਤੇ ਫਿਰ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ, ਉੱਥੇ ਪਰਮੇਸ਼ਰ ਦੇ ਜਸ ਨੇ ਕਿਵੇਂ ਨਿਵਾਸ ਕਰ ਲੈਣਾ? ਜਿੱਥੇ ਹੋਰ ਦੁਨੀਆ ਦੇ ਵਿਸ਼ੇ ਸੁੱਖਾਂ ਦੇ ਰਸਾਂ ਨਾਲ ਹਿਰਦੇ ਰੂਪੀ ਬਰਤਨ ਨੂੰ ਪਹਿਲਾਂ ਹੀ ਭਰ ਕਰਕੇ ਰੱਖਿਆ। ਮਹਾਰਾਜ ਕਹਿੰਦੇ ਪਹਿਲਾਂ ਇਹਨਾਂ ਨੂੰ ਸਵਾਰ, ਹਿਰਦੇ ਨੂੰ ਸਵਾਰ, ਹਿਰਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ, ਤਾਂ ਪਰਮੇਸ਼ਰ ਦਾ ਨਾਮ ਦਾ ਸੋਹਿਲਾ ਤੇਰੇ ਹਿਰਦੇ ਵਿੱਚ ਆ ਕਰਕੇ ਟਿਕੇਗਾ। ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰ ਰਹੇ ਹੈ, ਹਮ ਘਰੇ ਸਾਚਾ ਸੋਹਿਲਾ, ਸਾਚਾ ਸ਼ਬਦ ਸੁਹਾਇਆ RAM। ਹੇ ਜੀਵਾ, ਸਾਡੇ ਹਿਰਦੇ ਅੰਦਰ ਵਾਹਿਗੁਰੂ ਦਾ ਜਸ ਰੂਪੀ ਸੋਹਿਲਾ ਹੋ ਰਿਹਾ ਹੈ। ਸ਼ਬਦ ਦੁਆਰਾ ਪੂਰੇ ਸਤਿਗੁਰਾਂ ਨੇ ਸਾਡੇ ਹਿਰਦੇ ਨੂੰ ਸਵਾਰਿਆ, ਉਪਦੇਸ਼ ਦੇ ਕਰਕੇ ਸਾਡੇ ਹਿਰਦੇ ਵਿੱਚੋਂ ਵਿਸ਼ਿਆਂ ਵਿਕਾਰਾਂ ਰੂਪੀ ਰਸਾਂ ਨੂੰ ਬਾਹਰ ਕੱਢਿਆ, ਹਿਰਦੇ ਨੂੰ ਸਵਾਰ ਕਰਕੇ ਪਰਮੇਸ਼ਰ ਦਾ ਜਸ ਹਿਰਦੇ ਅੰਦਰ ਟਿਕਾਇਆ ਹੈ। ਧਨ ਪਿਰ ਮੇਲ ਭਇਆ। ਧਨ ਨਾਮ ਇਸਤਰੀ ਦਾ ਹੈ, ਪਿਰ ਨਾਮ ਪਤੀ ਦਾ ਹੈ। ਜੀਵ ਰੂਪ ਸਖੀ ਔਰ ਫਿਰ ਪਤੀ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਹਜ਼ੂਰ ਕਹਿੰਦੇ ਇਹ ਪਤੀ ਔਰ ਪਤਨੀ ਦਾ, ਜੀਵ ਔਰ ਅਕਾਲ ਪੁਰਖ ਪਰਮਾਤਮਾ ਦਾ ਮੇਲ ਹੋਇਆ ਹੈ। ਪ੍ਰਭ ਆਪ ਮਿਲਾਇਆ RAM। ਤੇ ਮੇਲ ਕਿਵੇਂ ਹੋਇਆ? ਪ੍ਰਭੂ ਨੇ ਆਪ ਜੇਕਰ ਮਿਲਾਇਆ ਹੈ, ਪਰਮਾਤਮਾ ਨੇ ਆਪ ਕਿਰਪਾ ਕਰਕੇ ਪੂਰੇ ਸਤਿਗੁਰੂ ਜੀ ਦੇ ਨਾਲ ਜੀਵ ਨੂੰ ਮਿਲਾ ਦਿੱਤਾ ਹੈ। ਸਤਿਗੁਰੂ ਜੀ ਨੇ ਅਕਾਲ ਪੁਰਖ ਪਰਮਾਤਮਾ ਦੀ ਅਭੇਰਤਾ ਦਿਵਾਈ ਹੈ
ਕਿਉਂਕਿ ਪੂਰੇ ਸਤਿਗੁਰੂ ਜੀ ਦੀ ਸਮਰੱਥਾ ਹੈ, ਮਹਾਰਾਜ ਸਾਹਿਬ ਜੀ ਦੀ ਵਡਿਆਈ ਹੈ ਕਿ ਵਿਛੜੇ ਹੋਏ ਜੀਵ ਨੂੰ ਪ੍ਰਮਾਤਮਾ ਦੇ ਨਾਲ ਮਿਲਣਾ। ਪੂਰੇ ਸਤਿਗੁਰਾਂ ਤੋਂ ਬਿਨਾਂ ਕੋਈ ਮਿਲਾਉਣ ਵਾਲਾ ਨਹੀਂ ਹੈ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਫਰਮਾਨ ਕਰ ਰਹੇ ਹਨ, ਪ੍ਰਭ ਆਪ ਮਿਲਾਇਆ ਰਾਮ। ਜਦੋਂ ਪ੍ਰਮਾਤਮਾ ਨੇ ਆਪ ਹੀ ਕਿਰਪਾ ਕੀਤੀ ਹੈ, ਜੀਵ ਦੇ ਹਿਰਦੇ ਅੰਦਰ ਆਪਣੇ ਚਰਨਾਂ ਦਾ ਪਿਆਰ ਲਗਾ ਦਿੱਤਾ ਹੈ। ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ। ਆਪਣੇ ਵਿਛੋੜੇ ਦਾ ਅਸਹਿ ਦੁੱਖ ਹਿਰਦੇ ਅੰਦਰ ਲਗਾ ਦਿੱਤਾ ਹੈ। ਫਿਰ ਵਿਛੋੜੇ ਦੇ ਦੁੱਖ ਦੇ ਨਾਲ ਰੱਬ ਨੂੰ ਚੇਤੇ ਕਰਦਾ ਇੱਕ ਮਨ ਚਿਤ ਹੋ ਕਰਕੇ। ਜਿਵੇਂ ਕੋਈ ਬਹੁਤਾ ਦੁਖੀ ਹੋਵੇ ਨਾ ਬੰਦਾ, ਸਾਰੇ ਸਾਥ ਛੱਡ ਜਾਣ, ਪਤਾ ਹੋਵੇ ਮਨ ਦੇ ਅੰਦਰ, ਇਹ ਪਤਾ ਹੁੰਦਾ ਕਿ ਹੁਣ ਮੇਰਾ ਕੋਈ ਵੀ ਸਾਥ ਦੇਣ ਵਾਲਾ ਨਹੀਂ ਹੈ। ਇੰਨਾ ਭਾਰੀ ਵਿਪਤਾ ਪੈ ਜਾਵੇ, ਇੰਨਾ ਔਕੜ ਦਾ ਸਮਾਂ ਆ ਜਾਵੇ, ਹਰ ਕੋਈ ਸਾਥ ਛੱਡ ਦੇਵੇ। ਜਿੰਨੇ ਵੀ ਸਖੀ ਸੰਬੰਧੀ ਰਿਸ਼ਤੇਦਾਰ, ਸੰਸਾਰ ਦੇ ਸੱਜਣ ਮਿੱਤਰ, ਸਾਰਿਆਂ ਦਾ ਬਲ ਜਿਹੜਾ ਅਸਮਰੱਥ ਹੋ ਜਾਵੇ, ਕਿਸੇ ਦਾ ਬਲ ਵੀ ਕੰਮ ਨਾ ਕਰੇ, ਫਿਰ ਦੁਖੀ ਔਕੜ ਦੇ ਭਾਰੀ ਔਕੜ ਦੇ ਸਮੇਂ ਰੱਬ ਚੇਤੇ ਆਉਂਦਾ ਹੈ। ਫਿਰ ਉਹ ਸਮੇਂ ਜਿਹੜੀ ਪ੍ਰਮਾਤਮਾ ਦੀ ਯਾਦ ਵਿੱਚ ਜੁੜਦਾ, ਉਹ ਭਾਵੇਂ ਜ਼ਿੰਦਗੀ ਵਿੱਚ ਕਦਾਚਿਤ ਇੱਕ ਛਿਨ ਮਾਤਰ ਸਮਾਂ ਵੀ ਕਦੇ ਉਸ ਢੰਗ ਦੇ ਨਾਲ ਰੱਬ ਨੂੰ ਨਾ ਯਾਦ ਕੀਤਾ ਹੋਵੇਗਾ। ਜਿਹੜਾ ਔਕੜ ਦੇ ਸਮੇਂ ਪ੍ਰਮਾਤਮਾ ਨੂੰ ਚੇਤੇ ਕਰਨਾ ਹੁੰਦਾ ਕਿ ਮਹਾਰਾਜ ਹੁਣ ਕੋਈ ਵੀ ਮੇਰਾ ਸੰਗੀ ਸਾਥੀ ਨਹੀਂ, ਕੋਈ ਵੀ ਮੇਰਾ ਸਹਾਇਕ ਬਣਨ ਵਾਲਾ ਨਹੀਂ ਹੈ, ਤੁਹਾਡੇ ਤੋਂ ਬਿਨਾਂ ਕੋਈ ਵੀ ਮੇਰੀ ਰੱਖਿਆ ਕਰਨ ਵਾਲਾ ਨਹੀਂ ਹੈ। ਇੱਕ ਚਿੱਤ ਹੋ ਕੇ ਪ੍ਰਮਾਤਮਾ ਨੂੰ ਯਾਦ ਕਰਦਾ। ਤਿਵੇਂ ਮਹਾਰਾਜ ਕਹਿੰਦੇ ਪ੍ਰਮਾਤਮਾ ਜਦੋਂ ਆਪਣੇ ਵਿਛੋੜੇ ਦਾ ਅਸਹਿ ਦੁੱਖ ਜੀਵ ਦੇ ਹਿਰਦੇ ਅੰਦਰ ਲਗਾਉਂਦਾ ਨਾ, ਜਦੋਂ ਸੋਝੀ ਦੇ ਦਿੰਦਾ ਕਿ ਪ੍ਰਮਾਤਮਾ ਤੋਂ ਪਤਾ ਨਹੀਂ ਕਿੰਨੇ ਕੁ ਜਨਮ ਵਿਛੜਿਆ ਹੋਇਆ ਹੋ ਗਏ ਹੈ, ਪਤਾ ਨਹੀਂ ਕਿੰਨੇ ਕੁ ਯੁੱਗ ਬਤੀਤ ਹੋ ਗਏ ਨੇ। ਹੁਣ ਕਲਯੁੱਗ ਦੇ ਸਮੇਂ ਨਹੀਂ, ਪਹਿਲਾਂ ਵੀ ਪਤਾ ਨਹੀਂ ਕਿੰਨੇ ਕੁ ਯੁੱਗ, ਕਿੰਨੇ ਕੁ ਜਨਮ ਤੇਰੇ ਅਜਾਈ ਲੰਘ ਗਏ ਹੈ। ਹੁਣ ਮਨਾ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ। ਜਦੋਂ ਹਜ਼ੂਰ ਕਹਿੰਦੇ ਐਸੇ ਜੀਵ ਨੂੰ ਸੋਝੀ ਪ੍ਰਮਾਤਮਾ ਦਿੰਦਾ, ਤਾਂ ਫਿਰ ਵਿਛੜਿਆ ਹੋਇਆ ਸੰਸਾਰ ਦਾ ਬਲ ਅਸਮਰੱਥ ਜਾਣ ਕਰਕੇ ਕਿ ਨਾ ਮੇਰਾ ਕੋਈ ਸੰਗੀ ਸਾਥੀ, ਨਾ ਰਿਸ਼ਤੇਦਾਰ, ਸਾਖਾ ਸੰਬੰਧੀ ਮਿੱਤਰ, ਧੀਆਂ ਪੁੱਤਰ, ਪਰਿਵਾਰ, ਕੁਟੁੰਬ, ਕੋਈ ਵੀ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾਉਣ ਦੀ ਸਮਰੱਥ ਨਹੀਂ ਹੈ। ਫਿਰ ਇੱਕ ਚਿੱਤ ਹੋ ਕੇ ਪ੍ਰਮਾਤਮਾ ਨੂੰ ਯਾਦ ਕਰਦਾ, ਫਿਰ ਸਤਿਗੁਰੂ ਜੀ ਦੇ ਚਰਨਾਂ ਨਾਲ ਚਿੱਤ ਬਿਰਤੀ ਨੂੰ ਜੋੜਦਾ ਹੈ। ਹੇ ਮਹਾਰਾਜ, ਗਰੀਬ ਨਵਾਜ, ਸਤਿਗੁਰੂ ਜੀ ਆਪ ਤੋਂ ਬਿਨਾਂ ਕੋਈ ਵੀ ਮੇਰੀ ਰੱਖਿਆ ਕਰਨ ਵਾਲਾ ਨਹੀਂ ਹੈ, ਜਮਾਂ ਦੀ ਮਾਰ ਤੋਂ ਬਚਾਉਣ ਵਾਲਾ ਕੋਈ ਵੀ ਨਹੀਂ ਹੈ। ਆਪ ਕਿਰਪਾ ਕਰਕੇ ਮਹਾਰਾਜ ਮੇਰੀ ਚਿੱਤ ਬਿਰਤੀ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ, ਵਿਛੜੇ ਹੋਏ ਨੂੰ ਪ੍ਰਮਾਤਮਾ ਦੇ ਨਾਲ ਮਿਲਾ ਦਿਓ। ਫਿਰ ਇੱਕ ਚਿੱਤ ਹੋ ਕੇ ਮਹਾਰਾਜ ਕਹਿੰਦੇ ਸਤਿਗੁਰੂ ਜੀ ਨੂੰ ਯਾਦ ਕਰਦਾ। ਤਾਂ ਹਜ਼ੂਰ ਕਹਿੰਦੇ ਪ੍ਰਮਾਤਮਾ ਜੇ ਆਪ ਕਿਰਪਾ ਕਰੇ, ਜੀਵ ਦੇ ਹਿਰਦੇ ਅੰਦਰ ਆਪਣਾ ਚਰਨਾਂ ਦਾ ਪਿਆਰ ਲਗਾ ਦੇਵੇ, ਤਾਂ ਹੀ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੀ ਅਭੇਰਤਾ ਪਾਉਂਦਾ। ਧਨ ਫਿਰ ਮੇਲ ਭਇਆ, ਪ੍ਰਭ ਆਪ ਮਿਲਾਇਆ ਰਾਮ। ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਆਪਣੇ ਸਰੂਪ ਦੇ ਵਿੱਚ ਮਿਲਾਇਆ ਹੈ, ਤਾਂ ਹੀ ਜੀਵ ਰੂਪ ਸਖੀ ਔਰ ਪਤੀ ਪਰਮੇਸ਼ਰ ਦਾ ਮਿਲਾਪ ਹੋਇਆ ਹੈ। ਪ੍ਰਭ ਆਪ ਮਿਲਾਇਆ, ਸੱਚ ਮਨ ਵਸਾਇਆ। ਪ੍ਰਭੂ ਨੇ ਆਪ ਕਿਰਪਾ ਕਰਕੇ ਆਪਣੇ ਸਰੂਪ ਦੇ ਵਿੱਚ ਜੀਵ ਨੂੰ ਮਿਲਿਆ ਹੈ। ਕਿਵੇਂ? ਸੱਚ ਮਨ ਵਸਾਇਆ, ਸੱਚਾ ਨਾਮ ਮਨ ਹਿਰਦੇ ਅੰਦਰ ਵਸਾ ਦਿੱਤਾ ਹੈ, ਅਥਵਾ ਸਤਿਗੁਰੂ ਜੀ ਦਾ ਸੱਚਾ ਉਪਦੇਸ਼ ਹਿਰਦੇ ਅੰਦਰ ਵਸਾ ਦਿੱਤਾ। ਕਿਉਂਕਿ ਜਦੋਂ ਤੱਕ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਯਾਦ ਰਹਿੰਦਾ, ਉਦੋਂ ਤੱਕ ਰੱਬ ਚੇਤੇ ਆਉਂਦਾ, ਉਦੋਂ ਤੱਕ ਪ੍ਰਮਾਤਮਾ ਦਾ ਨਾਮ ਚੇਤੇ ਰਹਿੰਦਾ ਹੈ। ਜਦੋਂ ਉਪਦੇਸ਼ ਵਿਸਰ ਜਾਂਦਾ, ਸਤਿਗੁਰੂ ਜੀ ਦੀ ਸਿੱਖਿਆ ਭੁੱਲ ਜਾਂਦੀ ਹੈ, ਤਾਂ ਫਿਰ ਮਨ ਮੱਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਜਦੋਂ ਤੱਕ ਮਹਾਰਾਜ ਜੀ ਦਾ ਉਪਦੇਸ਼ ਯਾਦ ਰਹਿੰਦਾ, ਹੈ ਮਨਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਇਹ ਮਹਾਰਾਜ ਜੀ ਦਾ ਉਪਦੇਸ਼ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।
ਜਦੋਂ ਤੱਕ ਸਤਿਗੁਰੂ ਜੀ ਦਾ ਉਪਦੇਸ਼ ਯਾਦ ਰਹਿੰਦਾ ਹੈ, ਉਦੋਂ ਤੱਕ ਤਾਂ ਪਰਮਾਤਮਾ ਨੂੰ ਯਾਦ ਕਰਦਾ ਹੈ। ਜਦੋਂ ਉਪਦੇਸ਼ ਵਿਸਰ ਜਾਂਦਾ ਹੈ, ਫਿਰ ਚਿੱਤ ਬਿਰਤੀ ਸੰਸਾਰ ਦੇ ਬੰਧਨਾਂ ਦੇ ਵਿੱਚ ਹਰ ਸਮੇਂ ਲਗਾ ਕੇ ਰੱਖਦਾ ਹੈ। ਫਿਰ ਸੰਸਾਰ ਦੇ ਕਦੇ ਸਰੀਰਾਂ ਦਾ ਮੋਹ, ਕਦੇ ਪਦਾਰਥਾਂ ਦੀ ਮਮਤਾ, ਬਸ ਇੱਥੇ ਸੰਸਾਰ ਦੇ ਅੰਦਰ ਹੀ ਜੀਵ ਲੱਗਾ ਰਹਿੰਦਾ ਹੈ। ਹਜ਼ੂਰ ਨੇ ਫਰਮਾਨ ਕੀਤਾ, ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਪਰਮਾਤਮਾ ਨੇ ਕਿਵੇਂ ਜੀਵ ਨੂੰ ਆਪਣੇ ਸਰੂਪ ਦੇ ਨਾਲ ਮਿਲਾਇਆ, ਸੱਚ ਮਨ ਵਸਾਇਆ। ਸਤਿਗੁਰੂ ਜੀ ਦਾ ਸੱਚਾ ਉਪਦੇਸ਼ ਹਿਰਦੇ ਅੰਦਰ ਵਸਾ ਕਰਕੇ, ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਸਦਾ ਲਈ ਹਿਰਦੇ ਅੰਦਰ ਪਰਪੱਕ ਕਰ ਦਿੱਤਾ ਹੈ, ਹਿਰਦੇ ਅੰਦਰ ਦ੍ਰਿੜ ਕਰ ਦਿੱਤਾ ਹੈ। ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਵਸਾ ਦਿੱਤਾ ਹੈ, ਤਾਂ ਹੀ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਸਰੂਪ ਵਿੱਚ ਜੀਵ ਨੂੰ ਮਿਲਿਆ ਹੈ। ਕਾਮਣ ਸਹਜੇ ਮਾਤੀ, ਕਾਮਣੀ ਜਿਹੜੀ ਜੀਵ ਰੂਪ ਸਖੀ ਹੈ ਨਾ, ਸਹਿਜੇ ਸੋਤੇ ਸਿੱਧੀ ਫਿਰ ਪ੍ਰਮਾਤਮਾ ਦੇ ਚਰਨਾਂ ਵਿੱਚ ਮਾਤੀ ਮਸਤ ਹੋਈ ਰਹੀ ਹੈ। ਕਾਮਣੀ ਜੀਵ ਰੂਪ ਸਖੀ ਦੀ ਜੋ ਚਿੱਤ ਬਿਰਤੀ ਹੈ, ਮਹਾਰਾਜ ਕਹਿੰਦੇ ਸਹਿਜ ਸੁਭਾਅ, ਸ਼ਾਂਤ ਸੁਭਾਅ ਹੀ ਪਰਮਾਤਮਾ ਦੇ ਚਰਨਾਂ ਵਿੱਚ ਫਿਰ ਟਿਕੀ ਰਹਿੰਦੀ ਹੈ। ਪਰਮਾਤਮਾ ਨੇ ਕਿਰਪਾ ਕੀਤੀ ਹੈ, ਪੂਰੇ ਸਤਿਗੁਰੂ ਜੀ ਦਾ ਉਪਦੇਸ਼ ਹਿਰਦੇ ਅੰਦਰ ਵਸਾ ਦਿੱਤਾ ਹੈ, ਤਾਂ ਫਿਰ ਸੁਭਾਵਕ ਹੀ ਅਕਾਲ ਪੁਰਖ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ। ਯਤਨ ਵੀ ਬਹੁਤਾ ਘਾਲਣਾ ਵੀ ਨਹੀਂ ਘਾਲਣੀ ਪੈਂਦੀ, ਕਿਉਂਕਿ ਜਿਵੇਂ ਪਹਿਲਾਂ ਜਦੋਂ ਪਰਮਾਤਮਾ ਦੀ ਬੰਦਗੀ ਸ਼ੁਰੂ ਕਰੀਦੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਭਜਨ ਬੰਦਗੀ ਕਰਨੀ, ਪਹਿਲਾਂ ਇਕਾਂਤ ਵਿੱਚ ਬੈਠ ਕਰਕੇ ਰੱਬ ਨੂੰ ਚੇਤੇ ਕਰਦਾ, ਤੇ ਜਿਵੇਂ ਜਿਵੇਂ ਅਭਿਆਸ ਪਰਪੱਕ ਹੋਈ ਜਾਂਦਾ, ਜਿਵੇਂ ਜਿਵੇਂ ਚਿੱਤ ਬਿਰਤੀ ਸ਼ਬਦ ਦੇ ਨਾਲ ਸੁਰ ਦਾ ਸਾਧ ਸੰਗਤ ਜੀ ਮੇਲ ਹੋਈ ਜਾਂਦਾ, ਧਿਆਨ ਟਿਕਣ ਲੱਗ ਪੈਂਦਾ। ਫਿਰ ਭਾਵੇਂ ਲਾਗੇ ਕੋਈ ਗੱਲਾਂ ਬਾਤਾਂ ਵੀ ਕਰ ਰਹੇ ਹੋਣ, ਜਿੰਨਾ ਮਰਜ਼ੀ ਰੌਲਾ ਪੈ ਰਿਹਾ ਹੋਵੇ, ਪਰ ਗੁਰਮੁਖਾਂ ਦੀ ਸਾਧ ਸੰਗਤ ਜੀ ਜਿਹੜੀ ਚਿੱਤ ਬਿਰਤੀ ਹੈ ਨਾ, ਉਹਦਾ ਖੰਡਾਓ ਨਹੀਂ ਹੁੰਦਾ, ਖਿੰਡਦੀ ਨਹੀਂ ਹੈ, ਟੁੱਟਦੀ ਨਹੀਂ ਪਰਮਾਤਮਾ ਦੇ ਚਰਨਾਂ ਨਾਲੋਂ। ਹਰ ਸਮੇਂ ਲਿਵ ਉਹਨਾਂ ਦੀ ਜੁੜੀ ਰਹਿੰਦੀ ਵਾਹਿਗੁਰੂ ਦੇ ਚਰਨਾਂ ਵਿੱਚ। ਜਦੋਂ ਹਿਰਦੇ ਅੰਦਰ ਪਰਮਾਤਮਾ ਕਿਰਪਾ ਕਰਕੇ ਪ੍ਰੇਮਾ ਭਗਤੀ ਪਰਪੱਕ ਕਰ ਦਿੰਦਾ, ਦ੍ਰਿੜ ਕਰ ਦਿੰਦਾ ਹੈ, ਉਹ ਭਾਵੇਂ ਸਰੀਰ ਕਰਕੇ ਸੰਸਾਰ ਅੰਦਰ ਹੀ ਵਿਚਰ ਰਹੇ ਹੋਣ, ਪਰ ਹਿਰਦੇ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੁੰਦੇ ਹੈ। ਔਰ ਇਸ ਪ੍ਰਕਾਰ ਮਹਾਂਪੁਰਖਾਂ ਦੇ ਤਾਂ ਇਉਂ ਵੀ ਬਚਨ ਸਾਧ ਸੰਗਤ ਜੀ ਸੁਣੇ ਹੈ, ਕਹਿੰਦੇ ਹਨ ਕਿ ਜਿਹੜਾ ਬੰਦਗੀ ਕਰਨ ਵਾਲਾ ਬ੍ਰਹਮ ਬੇਤਾ ਹੁੰਦਾ ਨਾ, ਸਤਿਪੁਰਸ਼ ਨਾਮ ਜਪਣ ਵਾਲਾ, ਨਾਮ ਰਸੀਆ, ਜਿਹੜਾ ਲਾਗੇ ਰੌਲਾ ਪੈ ਰਿਹਾ ਹੁੰਦਾ ਨਾ, ਉਹਨੂੰ ਹੀ ਸਾਜ਼ ਬਣਾ ਕੇ ਰੱਬ ਦੇ ਗੁਣ ਗਾਉਣ ਲੱਗ ਪੈਂਦੇ ਹਨ। ਇਹ ਮਹਾਂਪੁਰਖਾਂ ਦੇ ਵਚਨ ਹਨ ਜਿਨ੍ਹਾਂ ਨੇ ਜੀਵਨ ਦੇ ਵਿੱਚ ਕਮਾਇਆ। ਕਹਿੰਦੇ ਕਿ ਜਿਹੜਾ ਲਾਗੇ ਰੌਲਾ ਪੈ ਰਿਹਾ ਹੁੰਦਾ, ਕੋਈ ਉੱਚੀ ਉੱਚੀ ਰੌਲਾ ਪਾ ਰਿਹਾ ਹੋਵੇ, ਜਾਂ ਲਾਗੇ ਕੋਈ ਖੜਾਕ ਹੋ ਰਿਹਾ ਹੋਵੇ, ਕੋਈ ਕੰਮ ਚੱਲ ਰਿਹਾ ਹੋਵੇ, ਕਿੰਨੀ ਆਵਾਜ਼ ਆ ਰਹੀ ਹੁੰਦੀ ਹੈ, ਉਸ ਆਵਾਜ਼ ਨੂੰ ਸਾਜ਼ ਬਣਾ ਕੇ ਰੱਬ ਦੇ ਗੁਣ ਗਾਉਣ ਲੱਗ ਪੈਂਦੇ ਹੈ। ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਕਿ ਅਸੀਂ ਸਾਜ਼ ਹੀ ਸਰਵਣ ਕਰ ਰਹੇ ਹਾਂ। ਉਹ ਸਾਜ਼ਾਂ ਦੇ ਤਾਲ ਦੇ ਵਿੱਚ ਮੇਲ ਬਣਾ ਕੇ ਤੇ ਰੱਬ ਦੇ ਨਾਮ ਜਪਣ ਲੱਗ ਪੈਂਦੇ ਹਨ। ਗਰੀਬ ਨਵਾਜ਼ ਹਜ਼ੂਰ ਨੇ ਉਚਾਰਨ ਕੀਤਾ ਹੈ ਕਿ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਕਿਰਪਾ ਕਰਕੇ ਸੱਚਾ ਸਤਿਗੁਰੂ ਜੀ ਦਾ ਉਪਦੇਸ਼ ਪਰਪੱਕ ਕਰ ਦਿੱਤਾ ਹੈ, ਹਿਰਦੇ ਅੰਦਰ ਸਤਿਗੁਰੂ ਜੀ ਦਾ ਉਪਦੇਸ਼ ਵਸਾ ਦਿੱਤਾ ਹੈ, ਮਹਾਰਾਜ ਕਹਿੰਦੇ ਉਹ ਕਾਮਣੀ ਜੀਵ ਰੂਪ ਸਖੀ ਸੋਤੇ ਸਿੱਧ ਹੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਮਾਤੀ ਮਸਤ ਰਹਿੰਦੀ ਹੈ। ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਦੀ ਹੈ। ਗੁਰ ਸ਼ਬਦ ਸਿਗਾਰੀ ਸੱਚ ਸਵਾਰੀ, ਗੁਰੂ ਸ਼ਬਦ ਦੁਆਰਾ ਹੀ ਜੀਵ ਰੂਪ ਸਖੀ ਨੇ ਹਿਰਦੇ ਨੂੰ ਸਵਾਰਿਆ ਹੈ। ਹਿਰਦੇ ਨੂੰ ਕਿਵੇਂ ਸ਼ਿੰਗਾਰਿਆ? ਗੁਰੂ ਸ਼ਬਦ ਦੁਆਰਾ, ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ। ਜੋ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਜੀਵ ਜੇ ਪ੍ਰਮਾਤਮਾ ਨੂੰ ਪਾਉਣਾ ਹੈ, ਇਹ ਜੀਵ ਰੂਪ ਸਖੀ ਜੇ ਪਰਮੇਸ਼ਰ ਦੀ ਪ੍ਰਸੰਨਤਾ ਚਾਹੁੰਦੀ ਹੈ ਨਾ, ਪਤੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਸੰਨਤਾ ਚਾਹਤ ਕਰਦੀ ਹੈ, ਤਾਂ ਫਿਰ ਸ਼ੁਭ ਗੁਣਾਂ ਰੂਪੀ ਹਿਰਦੇ, ਸ਼ੁਭ ਗੁਣਾਂ ਰੂਪੀ ਗਹਿਣਿਆਂ ਦੇ ਨਾਲ ਹਿਰਦੇ ਨੂੰ ਸ਼ਿੰਗਾਰ ਲੈ। ਜਿਹੜੇ ਔਗਣ ਹਨ ਉਹਨਾਂ ਦਾ ਤਿਆਗ ਕਰ ਦੇ, ਔਗੁਣਾਂ ਨੂੰ ਤਿਆਗ ਕੇ ਸ਼ੁਭ ਗੁਣਾਂ ਨੂੰ ਧਾਰਨ ਕਰ, ਤਾਂ ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਸਾਧ ਕੀਜੈ ਗੁਣ ਹਕੇਰੀ ਛੋੜ ਅਵਗੁਣ ਚੱਲੀ ਹੈ। ਇਹ ਸ਼ੁਭ ਗੁਣਾਂ ਰੂਪੀ ਗਹਿਣਿਆਂ ਦੇ ਨਾਲ ਹਿਰਦੇ ਨੂੰ ਸ਼ਿੰਗਾਰ,
ਬਾਹਰਲੇ ਸ਼ਿੰਗਾਰ ਦੇ ਕਰਨੇ ਦੇ ਨਾਲ ਪਰਮਾਤਮਾ ਨਹੀਂ ਕਦੇ ਪਸੀਜਣ ਵਾਲਾ, ਪਰਮੇਸ਼ਰ ਨਹੀਂ ਕਦੇ ਵੀ ਪ੍ਰਸੰਨ ਹੋਣ ਵਾਲਾ। ਵਾਹਿਗੁਰੂ ਤਾਂ ਪ੍ਰਸੰਨ ਹੋਵੇਗਾ ਜੇ ਹਿਰਦੇ ਨੂੰ ਸ਼ਿੰਗਾਰੇਂਗੇ। ਸ਼ੁਭ ਗੁਣਾਂ ਦੇ ਨਾਲ ਹਿਰਦੇ ਅੰਦਰ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਨੂੰ ਧਾਰਨ ਕਰੇ, ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਪ੍ਰਮਾਤਮਾ ਤੇਰੇ ਤੇ ਪ੍ਰਸੰਨ ਹੋਣ ਵਾਲਾ ਹੈ। ਤੇ ਹਜ਼ੂਰ ਕਹਿੰਦੇ ਗੁਰ ਸ਼ਬਦ ਸਿਗਾਰੀ ਸੱਚ ਸਵਾਰੀ। ਜਿਸ ਜੀਵ ਰੂਪ ਸਖੀ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਿਰਦੇ ਨੂੰ ਸਵਾਰ ਲਿਆ, ਸ਼ੁੱਧ ਕਰ ਲਿਆ ਹੈ। ਸਵਾਰਿਆ ਕੀ ਹੈ? ਔਗੁਣਾਂ ਦਾ, ਵਿਸ਼ੇ ਵਿਕਾਰਾਂ ਦਾ ਤਿਆਗ ਕਰਕੇ ਸ਼ੁਭ ਗੁਣਾਂ ਨੂੰ ਹਿਰਦੇ ਅੰਦਰ ਧਾਰਨ ਕੀਤਾ। ਜਿਤਨੇ ਵੀ ਵਿਕਾਰ, ਜਿਤਨੇ ਵੀ ਦੋਸ਼ ਹਨ, ਤਿੰਨਾਂ ਨੂੰ ਅਭਾਵ ਕਰਕੇ ਸ਼ੁਭ ਗੁਣਾਂ ਨੂੰ ਹਿਰਦੇ ਅੰਦਰ ਧਾਰਨ ਕਰ ਲਿਆ। ਇਉਂ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹੀ ਹਿਰਦੇ ਨੂੰ ਸਵਾਰਿਆ ਜਾਂਦਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਅੱਜ ਦਾ ਮੁੱਖ ਵਾਕ ਆਇਆ ਹੈ ਨਾ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ, ਸੋਠ ਰਾਗ ਦੀ ਵਾਰ ਅੰਦਰ ਹਜ਼ੂਰ ਕਹਿੰਦੇ ਹਨ ਕਿ ਬਿਨਾਂ ਸ਼ਬਦ ਤੋਂ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਵੇ, ਪਰ ਹਿਰਦਾ ਨਹੀਂ ਕਦਾਚਿਤ ਸ਼ੁੱਧ ਹੋ ਸਕਦਾ। ਬਿਨ ਸ਼ਬਦ ਦਾ ਸ਼ੁੱਧ ਨਾ ਹੋਵੇ, ਜੇ ਅਨੇਕ ਕਰੇ ਸਿਗਾਰ। ਅਨੇਕਾਂ ਭਾਵੇਂ ਸ਼ਿੰਗਾਰ ਕਰ ਲਵੇ, ਕਰਮ ਕਾਂਡਾਂ ਰੂਪੀ, ਦੁਨੀਆ ਦੇ ਸਾਧਨ ਰੂਪੀ, ਪਰ ਹਿਰਦਾ ਕਦਾਚਿਤ ਵੀ ਸ਼ੁੱਧ ਨਹੀਂ ਹੋ ਸਕਦਾ। ਬਿਨ ਸ਼ਬਦ ਦਾ ਸ਼ੁੱਧ ਨਾ ਹੋਵੇ, ਜੇ ਅਨੇਕ ਕਰੇ ਸਿਗਾਰ। ਫਿਰ ਮਹਾਰਾਜ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ ਹੋਰ ਸੰਸਾਰ ਦੀ ਦਵੇਸ਼ ਭਾਵਨਾ ਵਿੱਚ ਲੱਗ ਜਾਣਾ, ਐਸੀ ਜਿਹੜੀ ਜੀਵ ਰੂਪ ਸਖੀ ਹੈ ਨਾ, ਹਜ਼ੂਰ ਕਹਿੰਦੇ ਸਾਕ ਸੁੱਧ ਸਾਕ ਕੋ ਲਖਣੀ, ਨਾਨਕ ਨਾਰੀ ਵਿੱਚ ਕੁਨਾਰ। ਉਹਨੂੰ ਖੋਟੇ ਲੱਖਣਾਂ ਵਾਲੀ ਕਿਹਾ। ਉਹ ਜੀਵ ਰੂਪ ਸਖੀ ਨੂੰ ਮਹਾਰਾਜ ਕਹਿੰਦੇ ਕਸੁੱਧ ਹੈ, ਉਹ ਮੈੜੇ ਹਿਰਦੇ ਵਾਲੀ ਹੈ, ਹਿਰਦਾ ਵੀ ਉਹਦਾ ਸ਼ੁੱਧ ਨਹੀਂ ਹੈ। ਨਾਨਕ ਨਾਰੀ ਵਿੱਚ ਕੁਨਾਰ, ਨਾਰਾਂ ਦੇ ਵਿੱਚੋਂ ਖੋਟੀ ਨਾਰ ਉਹ ਗਿਣੀ ਜਾਂਦੀ ਹੈ ਜਿਸ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਨਹੀਂ ਲੱਗਦਾ, ਜੋ ਵਾਹਿਗੁਰੂ ਨੂੰ ਵਿਸਾਰ ਕੇ ਸੰਸਾਰ ਦੇ ਵਿੱਚ ਹੀ ਹਰ ਸਮੇਂ ਖਚਿਤ ਹੋ ਕਰਕੇ ਰਹਿੰਦਾ। ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਗੁਰੂ ਸ਼ਬਦ ਤੋਂ ਬਿਨਾਂ ਕਦਾਚਿਤ ਹਿਰਦੇ ਨੂੰ ਸਵਾਰਿਆ ਨਹੀਂ ਜਾ ਸਕਦਾ। ਤੋ ਜਿਨ੍ਹਾਂ ਨੇ ਸਵਾਰਿਆ, ਹਿਰਦੇ ਅੰਦਰ ਸ਼ਿੰਗਾਰਿਆ, ਸ਼ੁਭ ਗੁਣਾਂ ਰੂਪੀ ਗਹਿਣਿਆਂ ਦਾ ਸ਼ਿੰਗਾਰ ਧਾਰਨ ਕੀਤਾ, ਜਾਣੋ ਤਿੰਨਾਂ ਨੇ ਸਤਿਗੁਰੂ ਜੀ ਦੇ ਸ਼ਬਦ ਦੀ ਦਾਤ ਪ੍ਰਾਪਤ ਹੋਈ ਹੈ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਹੀ ਹਿਰਦੇ ਨੂੰ ਸ਼ਿੰਗਾਰਿਆ ਔਰ ਚੰਗੀ ਤਰ੍ਹਾਂ ਹਿਰਦੇ ਨੂੰ ਸਵਾਰਿਆ ਹੈ। ਸਦਾ ਰਾਵੇ ਰੰਗ ਰਾਤੀ। ਤੇ ਐਸੀ ਵਡਭਾਗੀ ਜੀਵ ਰੂਪ ਸਖੀ ਸਦਾ ਹੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣਦੀ ਹੈ। ਰਾਤੀ ਤਦਾਕਾਰ ਹੋ ਕਰਕੇ ਰਾਵੀ ਇੱਕ ਰਸ ਪਰਮੇਸ਼ਰ ਦਾ ਆਨੰਦ ਮਾਣਦੀ ਹੈ। ਐਸੇ ਗੁਰਮੁਖਾਂ ਦੇ ਹਿਰਦੇ ਅੰਦਰ ਸਦਾ ਹੀ ਇੱਕ ਰਸ ਪਰਮੇਸ਼ਰ ਦੇ ਨਾਮ ਦਾ ਰਸ ਰਹਿੰਦਾ, ਜੋ ਕਦੇ ਫਿੱਕਾ ਨਹੀਂ ਪੈਂਦਾ। ਮਹਾਰਾਜ ਸਤਿਗੁਰੂ ਜੀ ਕਹਿੰਦੇ, ਜੋ ਗੁਰਮੁਖ ਪਿਆਰੇ ਸ਼ਬਦ ਦੁਆਰਾ ਆਪਣੇ ਹਿਰਦੇ ਨੂੰ ਸਵਾਰ ਲੈਂਦੇ ਆ, ਐਸੇ ਗੁਰਮੁਖਾਂ ਦੇ ਹਿਰਦੇ ਅੰਦਰ ਇੱਕ ਰਸ ਵਾਹਿਗੁਰੂ ਦਾ ਨਾਮ ਦਾ ਆਨੰਦ ਰਹਿੰਦਾ ਹੈ। ਆਪ ਗਵਾਏ ਹਰ ਵਰ ਪਾਏ। ਜੇਕਰ ਇਹ ਜੀਵ ਰੂਪ ਸਖੀ ਆਪਾ ਭਾਵ ਗਵਾ ਲਏ, ਆਪਣਤ ਮਿਟਾ ਦੇਵੇ, ਤਾਂ ਫਿਰ ਹਰ ਵਰ ਪਾਏ। ਹਰੀ ਪਰਮੇਸ਼ਰ ਦੇ ਵਰ, ਜੋ ਪਤੀ ਅਕਾਲ ਪੁਰਖ ਪਰਮੇਸ਼ਰ ਦੇ ਵਰ ਨੂੰ, ਸਰੂਪ ਰੂਪੀ ਵਰ ਨੂੰ ਪਾ ਸਕਦੀ ਹੈ। ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ, ਹਰ ਵਰ ਪਾਏ। ਮਹਾਰਾਜ ਕਹਿੰਦੇ ਤਿੰਨਾਂ ਨੇ ਪਰਮੇਸ਼ਰ ਦੇ ਸਰੂਪ ਦਾ ਵਰ ਪਾ ਲਿਆ ਹੈ। ਤਾ ਹਰ ਰਸ ਮਨ ਵਸਾਇਆ। ਤਾਂ ਹੀ ਅਕਾਲ ਪੁਰਖ ਪਰਮੇਸ਼ਰ ਦੇ ਹਰੀ ਦੇ ਨਾਮ ਰਸ ਨੂੰ ਮਨ ਹਿਰਦੇ ਅੰਦਰ ਵਸਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭਗਤ ਰਸਨਾ ਦੁਆਰਾ ਮੁਬਾਰਕ ਬਚਨ ਹੈ। ਹਜੂਰ ਭਗਤ ਰਸਨਾ ਦੁਆਰਾ ਕਹਿੰਦੇ ਨੇ, हे ਪਰਮਾਤਮਾ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਮਹਾਰਾਜ ਜਦੋਂ ਸਾਡੇ ਮਨ ਦੇ ਅੰਦਰ ਹੰਕਾਰ ਸੀ, ਆਪਣਤ ਸੀ, ਹਉਮੈ ਸੀ, ਉਦੋਂ ਤੁਹਾਡਾ ਸਰੂਪ ਨਹੀਂ ਸੀ ਦਿਸਦਾ। ਉਦੋਂ ਤਾਂ ਸਭ ਕੁਝ ਮੈਂ ਹੀ ਮੈਂ ਹਾਂ, ਸਭ ਕੁਝ ਮੇਰਾ ਹੀ ਮੇਰਾ। ਪਰ ਹੁਣ ਮਹਾਰਾਜ ਅਬ ਤੂੰ ਹੀ ਮੈਂ ਨਾਹੀ। ਮਹਾਰਾਜ ਹੁਣ ਮੈਂ ਮੇਰੀ ਮਿਟ ਗਈ, ਹੁਣ ਸਭ ਥਾਵਾਂ ਤੇ ਤੂੰ ਹੀ ਤੂੰ ਹੈ। ਪਰਮੇਸ਼ਰ ਸਭ ਕੁਝ ਤੇਰਾ ਹੀ ਤੇਰਾ ਹੈ। ਇਹ ਸਾਧ ਸੰਗਤ ਜੀ ਭਗਤ ਜਨਾਂ ਦਾ ਜੋ ਵਿਸ਼ਵਾਸ ਹੈ, ਜੋ ਹਿਰਦੇ ਅੰਦਰ ਭਾਵਨਾ ਹੈ,
ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਆਪ ਗਵਾਏ ਹਰ ਵਰ ਪਾਏ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਰੂਪੀ ਵਰ ਨੂੰ ਉਹਨਾਂ ਨੇ ਪਾ ਲਿਆ ਜਿਨ੍ਹਾਂ ਨੇ ਆਪਾ ਭਾਵ ਗਵਾਇਆ ਹੈ ਔਰ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਰਸ ਵਸਾਇਆ ਹੈ। ਕਹੋ ਨਾਨਕ ਗੁਰ ਸ਼ਬਦ ਸਵਾਰੀ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ, ਪੂਰੇ ਸਤਿਗੁਰੂ ਜੀ ਨੇ ਜੀਵ ਰੂਪ ਸਖੀ ਦੇ ਹਿਰਦੇ ਨੂੰ ਆਪਣਾ ਉਪਦੇਸ਼ ਦੇ ਕਰਕੇ ਸਵਾਰਿਆ ਹੈ। ਮਹਾਰਾਜ ਜਿਨ੍ਹਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਦਿੰਦੇ ਹੈ, ਸਤਿਗੁਰੂ ਦੀ ਜਿਨ੍ਹਾਂ ਨੂੰ ਸ਼ਬਦ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ, ਉਹ ਸਾਧ ਸੰਗਤ ਜੀ ਆਪਣੇ ਜੀਵਨ ਨੂੰ ਸਵਾਰ ਲੈਂਦੇ ਹੈ। ਤੇ ਜਿਨ੍ਹਾਂ ਦਾ ਜੀਵਨ ਸਵਰ ਜਾਂਦਾ, ਹਿਰਦਾ ਸ਼ੁੱਧ ਹੋ ਜਾਂਦਾ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਸ਼ੁੱਧ ਹਿਰਦੇ ਵਾਲੇ ਬਣ ਜਾਂਦੇ ਹਨ। ਉਹਨਾਂ ਵੀ ਕਈਆਂ ਸੰਸਾਰ ਦੇ ਜੀਵਾਂ ਦਾ ਭਲਾ ਹੋ ਜਾਂਦਾ, ਤਿਨਾਂ ਦਾ ਵੀ ਉਧਾਰ ਹੋ ਜਾਂਦਾ, ਉਹਨਾਂ ਦਾ ਜੀਵਨ ਵੀ ਸਵਰ ਜਾਂਦਾ ਜੋ ਸ਼ੁੱਧ ਹਿਰਦੇ ਵਾਲਿਆਂ ਦੀ ਸੰਗਤ ਕਰ ਲੈਂਦੇ ਹਨ। ਤੇ ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸ਼ਬਦ ਦੁਆਰਾ ਹਿਰਦੇ ਨੂੰ ਸਵਾਰਿਆ ਹੈ। ਸਾਫਲਿਓ ਜਨਮ ਸਵਾਇਆ। ਉਹਨਾਂ ਸਭ ਦਾ ਜਨਮ ਜਿਹੜਾ ਹੈ, ਅਮੋਲਕ ਜਨਮ, ਮਾਨਸ ਜਨਮ ਜੋ ਪ੍ਰਾਪਤ ਹੋਇਆ, ਉਹ ਸਫਲ ਹੋ ਗਿਆ। ਸਫਲਿਓ ਜਨਮ ਸਵਾਇਆ, ਸਭ ਆਇਆ, ਸਭ ਦਾ ਆਇਆ ਹੋਇਆ ਉਹਨਾਂ ਦਾ ਜਨਮ ਜਿਹੜਾ ਸਫਲਾ ਹੋ ਗਿਆ। ਲੋਕ ਪਰਲੋਕ ਉਹਨਾਂ ਦਾ ਸੁਹੇਲਾ ਹੋ ਗਿਆ ਹੈ, ਜਿਨ੍ਹਾਂ ਤੇ ਤਰੁੱਟ ਕੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਹਿਰਦੇ ਅੰਦਰ ਆਪਣਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿਉਂਕਿ ਸਾਧ ਸੰਗਤ ਜੀ, ਅਸੀਂ ਭਾਵੇਂ ਕਿੰਨੇ ਸਰੀਰ, ਬਹੁਤ ਸਾਰੇ ਸਰੀਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹਾਂ, ਪਰ ਸਾਨੂੰ ਸਭ ਨੂੰ ਥੋੜ੍ਹਾ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਦੀ ਸਮਝ ਹੈ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਸਾਨੂੰ ਥੋੜ੍ਹੇ ਸਮੇਂ ਬਾਅਦ ਹੀ ਵਿਸਰ ਜਾਂਦਾ, ਪਰ ਜਿਨ੍ਹਾਂ ਤੇ ਮਹਾਰਾਜ ਵਿਸ਼ੇਸ਼ ਕਰਕੇ ਬਖਸ਼ਿਸ਼ ਕਰ ਦਿੰਦੇ ਹੈ, ਜੋ ਗੁਰੂ ਚਰਨਾਂ ਵਿੱਚ ਆ ਕੇ ਅਰਜ਼ੋਈ ਕਰਦੇ ਨੇ, ਮਹਾਰਾਜ ਜੇ ਆਪ ਜੀ ਨੇ ਕਿਰਪਾ ਕੀਤੀ, ਸੰਗਤ ਕਰਨ ਦਾ ਮਹਾਰਾਜ ਜੇ ਕਿਰਪਾ ਕੀਤੀ ਹੈ, ਇਹ ਸੁਭਾਗ ਬਖਸ਼ਿਆ। ਤੇ ਸਤਿਗੁਰੂ ਜੀ ਚਿੱਤ ਬਿਰਤੀ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣਾ। ਹੇ ਗਰੀਬ ਨਵਾਜ, ਸ਼ਰਧਾ ਵਿਸ਼ਵਾਸ ਰੂਪ ਕਿਰਪਾ ਕਰਕੇ ਮੈਨੂੰ ਕੰਨ ਦੇਵੋ, ਇਹ ਸ਼ੁਭ ਗੁਣ ਬਖਸ਼ਿਸ਼ ਕਰੋ ਜੋ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਆਪ ਜੀ ਦੇ ਉਪਦੇਸ਼ ਨੂੰ ਸਰਵਣ ਕਰਕੇ ਹਿਰਦੇ ਅੰਦਰ ਵਸਾ ਸਕਾਂ, ਮਹਾਰਾਜ ਹਿਰਦੇ ਅੰਦਰ ਪਰਪੱਕ ਕਰ ਸਕਾਂ। ਜੋ ਇਉਂ ਗੁਰਸਿੱਖ ਪਿਆਰ ਦੇ ਨਾਲ ਜੁੜ ਕਰਕੇ ਬੇਨਤੀ ਕਰਦੇ ਨੇ, ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਤਿਨਾਂ ਦੇ ਹਿਰਦੇ ਨੂੰ ਸਵਾਰ ਦਿੰਦੇ ਹੈ। ਤੇ ਜਿਨ੍ਹਾਂ ਦਾ ਹਿਰਦਾ ਸਵਰ ਜਾਂਦਾ ਹੈ, ਤਿਨਾਂ ਦਾ ਲੋਕ ਪਰਲੋਕ ਸਫਲਾ ਹੋ ਜਾਂਦਾ ਹੈ। ਦੂਜੜੈ ਕਾਮਣ ਭਰਮ ਭੁੱਲੀ। ਹੁਣ ਮਹਾਰਾਜ ਜਿਹੜੀਆਂ ਖੋਟੇ ਲੱਖਣਾਂ ਵਾਲੀਆਂ ਜੀਵ ਰੂਪ ਸਖੀਆਂ ਨੇ, ਤਿਨਾਂ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦਿੰਦੇ ਹਨ। ਜਿਹੜੀਆਂ ਭਾਗਾਂ ਤੋਂ ਹੀਣੀਆਂ ਜੀਵ ਰੂਪ ਸਖੀਆਂ ਹਨ, ਭਾਵ ਇਉਂ ਕਹਿ ਲਈਏ ਕਿ ਜਿਹੜੇ ਮਨਮੁਖ ਜੀਵ ਹੈ, ਗੁਰਮੁਖ ਔਰ ਮਨਮੁਖ ਜੀਵ ਰੂਪ ਸਖੀਆਂ ਦਾ ਅਲੰਕਾਰ ਬਣਾ ਕੇ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਔਰ ਭਾਵ ਦੇ ਵਿੱਚ ਜਿਹੜਾ ਸਾਧ ਸੰਗਤ ਜੀ ਸਮੁੱਚਾ ਭਾਵ ਉਹ ਮਨਮੁਖਾਂ ਤੇ ਗੁਰਮੁਖਾਂ ਦੇ ਪ੍ਰਥਾਏ ਉਚਾਰਨ ਕੀਤਾ। ਇਹ ਸ਼ਬਦ ਦਾ ਪਹਿਲਾ ਜੋ ਬੰਦ ਹੈ, ਪਹਿਲੀ ਪੌੜੀ ਹੈ, ਹਜੂਰ ਨੇ ਗੁਰਮੁਖਾਂ ਰੂਪ ਸਖੀਆਂ ਦਾ ਜ਼ਿਕਰ ਕੀਤਾ ਹੈ। ਤੇ ਸਤਿਗੁਰੂ ਜੀ ਕਹਿੰਦੇ, ਹੁਣ ਜਿਹੜੀਆਂ ਮਨਮੁਖ ਜੀਵ ਰੂਪ ਸਖੀਆਂ ਹਨ, ਜਿਨ੍ਹਾਂ ਨੇ ਇੱਕ ਪਰਮੇਸ਼ਰ ਦਾ ਪਿਆਰ ਭੁਲਾ ਕਰਕੇ ਦੂਜੜਾ ਕਾਮਣ ਭਰਮ ਭੁੱਲੀ, ਉਹ ਸੰਸਾਰ ਦੇ ਭਰਮਾਂ ਵਿੱਚ ਭੁਲੇਖਿਆਂ ਵਿੱਚ ਪੈ ਕੇ ਉਸਨੇ ਜੀਵ ਰੂਪ ਸਖੀ ਨੇ ਪਤੀ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ। ਜਿਵੇਂ ਸਤਿਗੁਰੂ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਹਜੂਰ ਨੇ ਉਚਾਰਨ ਕੀਤਾ ਕਿ ਜਿਹੜੇ ਮਨਮੁਖ ਛੁੱਟੜ ਇਸਤਰੀ, ਉਹਦੇ ਲੱਛਣ ਕੀ ਹੈ? ਕਹਿੰਦੇ ਹਨ, ਨਾ ਤਾਂ ਉਹਦੇ ਹਿਰਦੇ ਅੰਦਰ ਸੱਚਾ ਪਿਆਰ ਹੈ, ਨਾ ਹੀ ਉਸਨੇ ਸੱਚ ਨੂੰ ਧਾਰਨ ਕੀਤਾ, ਨਾ ਹੀ ਸੱਚੀ ਕਦੇ ਸੰਗਤ ਕੀਤੀ ਹੈ, ਕੇਵਲ ਝੂਠਾ ਵਿਕਾਰਾਂ ਵਾਲਾ ਰੰਗ ਸੰਸਾਰ ਦੇ ਅੰਦਰ ਧਾਰਨ ਕੀਤਾ, ਜਿਸ ਨੂੰ ਮਹਾਰਾਜ ਕਹਿੰਦੇ ਲਹਿੰਦਿਆਂ ਬਿਲਮ ਕਦੇ ਦੇਰੀ ਨਹੀਂ ਲੱਗਦੀ। ਮਹਾਰਾਜ ਨੇ ਉਹਨੂੰ ਸੂਹਾ ਰੰਗ ਉਚਾਰਨ ਕੀਤਾ ਗੁਰਬਾਣੀ ਅੰਦਰ, ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ, ਇਸ ਲਹਿੰਦੇ ਬਿਲਮ ਨਾ ਲੱਗਈ ਰੰਡ ਬੈਠੀ ਦੂਜੈ ਭਾਏ। ਕਹਿੰਦੇ ਉਹਦੀ ਰੰਡ ਰੰਡੀ ਇਸਤਰੀ ਹੈ ਨਾ, ਜਿਹਨੂੰ ਪ੍ਰਮਾਤਮਾ ਨਹੀਂ ਮਿਲਦਾ, ਪਰਮੇਸ਼ਰ ਅਕਾਲ ਪੁਰਖ ਨੇ ਕਿਰਪਾ ਕੀਤੀ, ਜੀਵਨ ਬਖਸ਼ਿਸ਼ ਕੀਤਾ, ਨੂੰ ਭੁਲਾ ਦਿੱਤਾ ਸੰਸਾਰ ਵਿੱਚ ਆ ਕੇ। ਰੱਬ ਨੂੰ ਕਦੇ ਵੀ ਪਿਆਰ ਵਿੱਚ ਭਿੱਜ ਕੇ ਜੋ ਜੀਵ ਜਾਨ ਨਹੀਂ ਕਰਦਾ, ਮਹਾਰਾਜ ਹਜੂਰ ਕਹਿੰਦੇ ਦੂਜਾ ਭਾਏ ਦਵੇਸ਼ ਭਾਵਨਾ ਵਿੱਚ ਲੱਗਣੇ ਕਰਕੇ
ਉਹ ਜੀਵ ਰੂਪ ਸਖੀ ਨੇ ਪ੍ਰਮਾਤਮਾ ਨੂੰ ਭੁਲਾ ਹੀ ਦਿੱਤਾ ਹੈ। ਔਰ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ, ਦੂਜੜਾ ਕਾਮਣ ਭਰਮ ਭੁੱਲੀ, ਦੂਜੜਾ ਦੁਬਿਧਾ ਵਿੱਚ ਪੈ ਕੇ ਦਵੈਸ਼ ਭਾਵਨਾ ਵਿੱਚ ਲੱਗਣੇ ਕਰਕੇ ਜੀਵ ਰੂਪ ਸਖੀ ਨੇ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਕੇ ਸੰਸਾਰ ਦੇ ਭਰਮਾਂ ਭੁਲੇਖਿਆਂ ਵਿੱਚ ਭੁੱਲੀ ਫਿਰ ਰਹੀ ਹੈ। ਹਰ ਵਰ ਨਾ ਪਾਏ RAM। ਇਸ ਕਰਕੇ ਇਹ ਗੁਰਸਿੱਖੋ, ਉਹ ਜੀਵ ਰੂਪ ਸਖੀ ਨੇ ਹਰੀ ਪ੍ਰਮਾਤਮਾ ਦੇ ਸਰੂਪ ਰੂਪੀ ਵਰ ਨੂੰ ਨਹੀਂ ਪਾਵਣਾ ਕੀਤਾ, ਕਿਉਂਕਿ ਪ੍ਰਮਾਤਮਾ ਨੂੰ ਕਦੇ ਯਾਦ ਹੀ ਨਹੀਂ ਕੀਤਾ, ਨਾ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਧਾਰਿਆ, ਨਾ ਸ਼ੁਭ ਗੁਣਾ ਰੂਪੀ ਗਹਿਣਿਆਂ ਦੇ ਨਾਲ ਹਿਰਦੇ ਨੂੰ ਸ਼ਿੰਗਾਰਿਆ, ਕੇਵਲ ਸੰਸਾਰ ਦੇ ਵਿੱਚ ਹੀ ਚਿੱਤ ਨੂੰ ਲਗਾ ਕੇ ਰੱਖਿਆ। ਜੇ ਪਿਆਰ ਨਾਲ ਰੱਬ ਨੂੰ ਯਾਦ ਹੀ ਨਹੀਂ ਕੀਤਾ ਤੇ ਕਿਵੇਂ ਉਸ ਨੂੰ ਪਾ ਲੈਣਾ ਸੀ? ਕਿਉਂਕਿ ਗੁਰੂ ਕਲਗੀਧਰ ਪਿਤਾ ਮਹਾਰਾਜ ਕਹਿੰਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਸੱਚਾ ਪਿਆਰ ਧਾਰਨ ਕੀਤਾ ਉਹਨਾਂ ਨੇ ਵਾਹਿਗੁਰੂ ਨੂੰ ਪਾਇਆ, ਤੇ ਜਿਸ ਨੇ ਨਾ ਹਿਰਦੇ ਅੰਦਰ ਪਿਆਰ ਧਾਰਨ ਕੀਤਾ, ਨਾ ਕਦੇ ਪਰਮਾਤਮਾ ਨੂੰ ਯਾਦ ਕੀਤਾ, ਨਾ ਹੀ ਉਹਦੀ ਪ੍ਰਾਪਤੀ ਦੇ ਸ਼ੁਭ ਗੁਣਾਂ ਦੇ ਧਾਰਨ ਕੀਤਾ, ਤੇ ਹਜ਼ੂਰ ਕਹਿੰਦੇ ਹੋ ਭਲਾ ਕਿਵੇਂ ਪਰਮਾਤਮਾ ਨੂੰ ਪਾ ਸਕਦਾ? ਨਾਮੁਮਕਿਨ ਹੈ। ਕੋਈ ਥੋੜਾ ਜਿੰਨਾ ਵੀ ਐਸਾ ਯਤਨ ਨੇ ਕੀਤਾ ਜਿਸ ਕਰਕੇ ਰੱਬ ਨੂੰ ਪਾ ਲੈਂਦਾ, ਨਾ ਕਦੇ ਮਹਾਰਾਜ ਦੀ ਪਿਆਰੀ ਸਤ ਸੰਗਤ ਵਿੱਚ ਆ ਕਰਕੇ ਜੁੜਿਆ ਹੈ। ਸੋ ਇਸ ਲਈ ਹਜ਼ੂਰ ਨੇ ਉਚਾਰਨ ਕੀਤਾ, ਦੂਜੜਾ ਕਾਮਣ ਭਰਮ ਭੁੱਲੀ, ਹਰ ਵਰ ਨਾ ਪਾਏ RAM। ਹਰੀ ਪ੍ਰਮਾਤਮਾ ਦੇ ਸਰੂਪ ਰੂਪੀ ਵਰ ਨੂੰ ਤਿੰਨਾਂ ਜੀਵਾਂ ਨੇ ਨਹੀਂ ਪਾਇਆ, ਜਿਨ੍ਹਾਂ ਮਨਮੁਖਾਂ ਨੇ ਪਰਮੇਸ਼ਰ ਨੂੰ ਭੁਲਾ ਛੱਡਿਆ ਹੈ। ਕਾਮਣ ਗੁਣ ਨਾਹੀ, ਬਿਰਥਾ ਜਨਮ ਗਵਾਏ RAM। ਇਸ ਕਾਮਣੀ ਜੀਵ ਰੂਪ ਸਖੀ ਨੇ ਕੋਈ ਵੀ ਸ਼ੁਭ ਗੁਣ ਨਹੀਂ ਧਾਰਨ ਕੀਤਾ। ਕਾਮਣ ਗੁਣ ਨਾਹੀ, ਤੇ ਮਿਲਿਆ ਬੜਾ ਹੀ ਅਮੋਲਕ ਸੀਗਾ ਜੋ ਮਨੁੱਖਾ ਜੀਵਨ, ਪਰ ਅਜਾਈ ਬਿਅਰਥ ਹੀ ਗਵਾ ਲਿਆ। ਹੀਰਿਆਂ ਵਰਗੀ ਦੇਹ ਨੂੰ ਕੌਡੀਆਂ ਭਾਅ ਇਸ ਸੰਸਾਰ ਦੇ ਵਿੱਚ ਗਵਾ ਦਿੱਤਾ। ਬੜਾ ਅਮੋਲਕ ਜੀਵਨ, ਇੱਕ ਇੱਕ ਸਵਾਸ ਬੜਾ ਅਮੋਲਕ ਪਰਮੇਸ਼ਰ ਨੇ ਦਿੱਤਾ, ਪਰ ਇਹ ਜੀਵ ਨੇ ਪਰਮਾਤਮਾ ਨੂੰ ਕਦੇ ਯਾਦ ਹੀ ਨਹੀਂ ਕੀਤਾ। ਸਵਾਸਾਂ ਨੂੰ ਸਫਲੀਆਂ ਕਰਨ ਵਾਸਤੇ ਕਦੇ ਸਿਮਰਨ ਹੀ ਨਹੀਂ ਕੀਤਾ, ਕਦੇ ਨਾਮ ਨਹੀਂ ਜਪਿਆ, ਨਾ ਕਦੇ ਸੰਗਤ ਵਿੱਚ ਆ ਕਰਕੇ ਜੁੜਿਆ। ਇਸ ਲਈ ਅਮੋਲਕ ਜੀਵਨ ਅਜਾਈ ਗਵਾ ਦਿੱਤਾ, ਬੇਸਮਝਤਾ ਹੋਣੇ ਕਰਕੇ। ਜਿਵੇਂ ਕੋਈ ਸਾਧ ਸੰਗਤ ਜੀ ਪਾਗਲ ਮਨੁੱਖ ਹੋਵੇ, ਉਹਦੇ ਹੱਥ ਵਿੱਚ ਹੀਰਾ ਦੇ ਦਿਓ, ਉਹਨੂੰ ਪਰਖ ਨਹੀਂ ਹੈ ਤੇ ਕੱਚ ਜਾਣ ਕੇ ਸੁੱਟ ਦੇਵੇਗਾ ਨਾ। ਬੇਸਮਝ ਮਨੁੱਖ ਹੈ, ਉਹਨੂੰ ਪਾਰਸ ਫੜਾ ਦੇਵੋ। ਕਿੰਨੀ ਵੱਡੀ ਵਡਮੁੱਲੀ ਦਾਤ ਹੈ ਜੋ ਪਾਰਸ ਜਿਹੜਾ ਪੱਥਰ ਵਰਗਾ ਹੁੰਦਾ, ਪਰ ਬੇਸਮਝ ਮਨੁੱਖ ਪੱਥਰ ਜਾਣ ਕਰਕੇ ਉਹਨੂੰ ਸੁੱਟ ਦਿੰਦਾ, ਉਹਦੀ ਕਦਰ ਨਹੀਂ ਕਰਦਾ। ਤਿਵੇਂ ਜਿਹੜਾ ਮਨੁੱਖ ਬੇਸਮਝ ਹੈ, ਅਗਿਆਤ ਹੈ, ਅਗਿਆਨੀ ਹੈ, ਮਹਾਰਾਜ ਕਹਿੰਦੇ ਅਮੋਲਕ ਹੀਰਿਆਂ ਵਰਗੀ ਦੇਹ ਨੂੰ ਕੌਡੀਆਂ ਦੇ ਭਾਅ ਗਵਾਈ ਜਾਂਦਾ। ਸਮਝ ਨਹੀਂ ਹੈ ਕਿ ਕਿੰਨਾ ਅਮੋਲਕ ਜੀਵਨ ਹੈ। ਪਤਾ ਨਹੀਂ ਕਿੰਨੇ ਕੁ ਸਮੇਂ ਬਾਅਦ ਮੈਨੂੰ ਇਹ ਜੀਵਨ ਦੀ ਦਾਤ ਮਿਲੀ ਹੈ। ਪਰਮਾਤਮਾ ਨੇ ਤਰਸ ਕਰਕੇ ਮੈਨੂੰ ਮਾਨਸ ਜੀਵਨ ਬਖਸ਼ਿਆ, ਮੈਂ ਹੁਣ ਹੀ ਇਹਨੂੰ ਸਫਲਾ ਕਰ ਲਵਾਂ, ਹੁਣ ਹੀ ਪਰਮਾਤਮਾ ਦਾ ਸਿਮਰਨ ਕਰ ਲਵਾਂ, ਨਾਮ ਜਪ ਲਵਾਂ, ਸੇਵਾ ਸਿਮਰਨ ਕਰ ਲਵਾਂ, ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਕਰ ਲਵਾਂ। ਹਜ਼ੂਰ ਕਹਿੰਦੇ ਬੇਸਮਝ ਮਨੁੱਖ ਆਪਣੀ ਜ਼ਿੰਦਗੀ ਨੂੰ ਅਜਾਈ ਬਤੀਤ ਕਰ ਦਿੰਦਾ, ਅਕਾਰਥੀ ਸੰਸਾਰ ਤੋਂ ਚਲਾ ਜਾਂਦਾ ਹੈ, ਕਿਸੇ ਵੀ ਲੇਖੇ ਵਿੱਚ ਪੈਂਦਾ ਨਹੀਂ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਇਸ ਲਈ ਪਾਤਸ਼ਾਹ ਜੀ ਕਹਿੰਦੇ ਕਾਮਣ ਗੁਣ ਨਾਹੀ, ਬਿਰਥਾ ਜਨਮ ਗਵਾਏ RAM। ਜਿਸ ਮਨਮੁਖ ਜੀਵ ਰੂਪ ਸਖੀ ਨੇ ਕੋਈ ਸ਼ੁਭ ਗੁਣ ਨਹੀਂ ਧਾਰਨ ਕੀਤਾ, ਨਾ ਰੱਬ ਨੂੰ ਯਾਦ ਕੀਤਾ, ਉਸ ਨੇ ਆਪਣਾ ਅਮੋਲਕ ਜੀਵਨ ਬਿਅਰਥ ਹੀ ਗਵਾਇਆ ਹੈ। ਬਿਰਥਾ ਜਨਮ ਗਵਾਏ ਮਨਮੁਖ ਇਆਣੀ। ਐਸੀ ਜੋ ਮਨਮੁਖ ਮਨਮਤਾਂ ਕਰਨ ਵਾਲੀ ਜੀਵ ਰੂਪ ਸਖੀ ਇਆਣੀ ਹੈ, ਨਿਆਣੀ ਹੈ, ਅਲਪੱਗ ਹੈ, ਬੇਸਮਝ ਹੈ। ਜਿਵੇਂ ਬੱਚੇ ਨੂੰ ਸਾਧ ਸੰਗਤ ਜੀ ਕੋਈ ਵਡਮੁੱਲਾ ਪਦਾਰਥ ਫੜਾ ਦਿਓ, ਉਹਨੂੰ ਥੋੜ੍ਹਾ ਪਤਾ ਹੈ ਕਿ ਬੜਾ ਮਹਿੰਗੇ ਮੁੱਲ ਵਾਲਾ ਹੈ, ਬੜਾ ਕੀਮਤੀ ਹੈ, ਬੜਾ ਅਮੋਲਕ ਚੀਜ਼ ਹੈ। ਬੱਚੇ ਨੇ ਤਾਂ ਸੁੱਟ ਹੀ ਦੇਣਾ ਉਹਨੂੰ, ਉਹ ਸਹਿਜ ਸੁਭਾਅ ਸੁੱਟ ਦੇਵੇਗਾ, ਕਿਉਂਕਿ ਉਹਨੂੰ ਪਤਾ ਨਹੀਂ ਬੱਚਾ ਹੈ, ਇਹ ਆਣਾ ਹੈ। ਤਿਵੇਂ ਮਹਾਰਾਜ ਕਹਿੰਦੇ ਜਿਹੜੀ ਮਨਮੁਖ ਜੀਵ ਰੂਪ ਸਖੀ ਹੈ ਨਾ, ਇਹ ਆਣੀ, ਉਹ ਬੇਸਮਝ ਹੈ, ਬੱਚਿਆਂ ਦੀ ਤਰ੍ਹਾਂ, ਕੋਈ ਸਮਝ ਨਹੀਂ, ਕੋਈ ਗਿਆਤ ਨਹੀਂ। ਇਸ ਕਰਕੇ ਆਪਣੇ ਅਮੋਲਕ ਜੀਵਨ ਨੂੰ ਉਸਨੇ ਅਜਾਈ ਬਤੀਤ ਕਰ ਦਿੱਤਾ ਹੈ।
ਦਿਨੇ ਖਾ ਪੀ ਲਿਆ, ਗੱਲਾਂ ਬਾਤਾਂ ਕਰ ਲਈਆਂ, ਰਾਤ ਸੌਂ ਕਰਕੇ ਗਵਾ ਦਿੱਤੀ। ਬਸ ਇਸੇ ਤਰ੍ਹਾਂ ਹੀ ਅਮੋਲਕ ਜੀਵਨ ਨੂੰ ਅਗਿਆਤ ਹੋਣੇ ਕਰਕੇ ਅਜਾਈ ਹੀ ਸੰਸਾਰ ਦੇ ਅੰਦਰ ਬਤੀਤ ਕਰ ਦਿੱਤਾ ਹੈ। ਔਗਣਵੰਤੀ ਝੂਰੇ, ਐਸੀ ਔਗਣਵੰਤੀ ਔਗੁਣਾਂ ਨੂੰ ਧਾਰਨ ਕਰਨ ਵਾਲੀ ਮਨਮੁਖ ਜੀਵ ਨੂੰ ਸਕੀ ਅੰਤ ਸਮੇਂ ਫਿਰ ਝੂਰੇ ਝੂਰਦੀ ਹੈ। ਜਿਵੇਂ ਮਨੁੱਖ ਨੂੰ ਬਾਅਦ ਵਿੱਚ ਪਤਾ ਲੱਗੇ ਨਾ ਕਿ ਮੈਨੂੰ ਕਿੱਡਾ ਵਧੀਆ ਅਵਸਰ ਮਿਲਿਆ ਸੀ, ਮੈਂ ਕਿਉਂ ਨਹੀਂ ਐਵੇਂ ਜ਼ਿੰਦਗੀ ਵਿੱਚ ਕੀਤਾ। ਅਵਸਰ ਲੰਘ ਗਿਆ ਹੋਵੇ ਜ਼ਿੰਦਗੀ ਦੇ ਵਿੱਚ, ਕੋਈ ਸਾਧ ਸੰਗਤ ਜੀ, ਕੋਈ ਐਸਾ ਸ਼ੁਭ ਅਵਸਰ ਮਿਲਿਆ ਹੋਵੇ ਜਿਹਦੇ ਕਰਕੇ ਜ਼ਿੰਦਗੀ ਵਿੱਚ ਬੜੀ ਤਰੱਕੀ ਮਿਲਣੀ ਹੋਵੇ, ਉੱਚਾ ਸੁੱਚਾ ਜੀਵਨ ਹੋ ਜਾਣਾ ਹੋਵੇ, ਬਹੁਤ ਸਭ ਤੋਂ ਵੱਡੇ ਉੱਚੇ ਤਖਤ ਤੇ ਬੈਠਣ ਦਾ ਕੋਈ ਸ਼ੁਭ ਅਵਸਰ ਮਿਲਿਆ ਹੋਵੇ, ਪਰ ਉਹਦੀ ਕਦਰ ਹੀ ਨਾ ਕਰੇ, ਜ਼ਿੰਦਗੀ ਆਪਣੀ ਇੱਦਾਂ ਹੀ ਲਗਾ ਦੇਵੇ ਤੇ ਬਾਅਦ ਵਿੱਚ ਪਛਤਾਤਾਪ ਕਰਦਾ ਦੂਜਿਆਂ ਦੇ ਵੱਲ ਦੇਖ ਦੇਖ ਕਰਕੇ ਕਿ ਤਾਂ ਮੈਨੂੰ ਵੀ ਅਵਸਰ ਮਿਲਿਆ ਸੀ, ਮੈਂ ਕਿਉਂ ਨਹੀਂ ਜ਼ਿੰਦਗੀ ਵਿੱਚ ਮਿਹਨਤ ਕੀਤੀ। ਜੇ ਥੋੜ੍ਹੀ ਘਾਲਣਾ ਘਾਲ ਲੈਂਦਾ ਤੇ ਅੱਜ ਇਸ ਤਖਤ ਦੇ ਉੱਪਰ ਮੈਂ ਬੈਠ ਜਾਣਾ ਸੀਗਾ। ਫਿਰ ਬਾਅਦ ਵਿੱਚ ਝੂਰਦਾ, ਪਰ ਬਾਅਦ ਵੀ ਪਛਤਾਤਾਪ ਕੀਤਾ, ਝੂਰਿਆ ਹੋਇਆ ਕਿਸੇ ਵੀ ਲੇਖੇ ਵਿੱਚ ਨਹੀਂ ਪੈਂਦਾ। ਤਿਵੇਂ ਮਹਾਰਾਜ ਕਹਿੰਦੇ ਜਦੋਂ ਬੰਦਗੀ ਕਰਨ ਵਾਲੇ ਬ੍ਰਹਮਵੇਤਿਆਂ ਦੇ ਵੱਲ ਦੇਖਦਾ ਹੈ ਨਾ ਅਲਪੱਗ ਇਹ ਮਨਮੁਖ ਜੀਵ, ਅੰਤ ਸਮੇਂ ਫਿਰ ਝੂਰਦਾ, ਭੁੱਬਾ ਮਾਰ ਮਾਰ ਕਰਕੇ ਰੋਂਦਾ ਕਿ ਪ੍ਰਮਾਤਮਾ ਨੇ ਮੈਨੂੰ ਵੀ ਸ਼ੁਭ ਅਵਸਰ ਦਿੱਤਾ ਸੀ ਆਪਣੇ ਸਰੂਪ ਰੂਪੀ ਉੱਚੇ ਤਖਤ ਤੇ ਬੈਠਣ ਦਾ, ਪਰ ਮੈਂ ਆਪਣੀ ਜ਼ਿੰਦਗੀ ਕੌਡੀਆਂ ਦੇ ਭਾਅ ਗਵਾ ਦਿੱਤੀ। ਕੇਵਲ ਸੰਸਾਰ ਦੇ ਅੰਦਰ ਖਾਣ ਪਹਿਨਣ ਸੁੰਘਣ ਦੇ ਵਿੱਚ ਹੀ ਆਪਣੀ ਜ਼ਿੰਦਗੀ ਲਗਾ ਦਿੱਤੀ, ਵਿਸ਼ੇ ਸੁੱਖਾਂ ਨੂੰ ਭੋਗਣ ਦੇ ਵਿੱਚ ਹੀ ਸੰਸਾਰ ਦੇ ਅੰਦਰ ਲੱਗਾ ਰਿਹਾ। ਮਹਾਰਾਜ ਕਹਿੰਦੇ ਔਗਣਵੰਤੀ ਝੂਰੇ, ਬਾਅਦ ਵਿੱਚ ਉਹ ਜੀਵ ਰੂਪ ਸਖੀ ਝੂਰਦੀ ਹੈ ਮਹਾਤਮਾ ਰੂਪ ਸਖੀਆਂ ਦੇ ਵੱਲ ਦੇਖ ਕਰਕੇ ਕਿ ਕਿੰਨਾ ਹਿਰਦੇ ਦਾ ਆਨੰਦ ਹੈ ਉਹਨਾਂ ਬੰਦਗੀ ਕਰਨ ਵਾਲੀਆਂ ਜੀਵ ਰੂਪ ਸਖੀਆਂ ਦਾ। ਪਰਮਾਤਮਾ ਉਹਨਾਂ ਦੇ ਹਿਰਦਾ ਰੂਪ ਸੇਜਾ ਤੇ ਸਾਖਸ਼ਾਤ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਆ ਕਰਕੇ ਮਿਲਿਆ, ਆਪਣੇ ਸਰੂਪ ਦਾ ਬ੍ਰਹਮਾਨੰਦ ਪਰਮਾਤਮਾ ਉਹਨਾਂ ਨੂੰ ਬਖਸ਼ਿਸ਼ ਕਰ ਰਿਹਾ। ਫਿਰ ਮਹਾਰਾਜ ਕਹਿੰਦੇ ਛੁੱਟੜ ਜੀਵ ਰੂਪ ਸਖੀ ਝੂਰਦੀ, ਜਿਸ ਨੇ ਔਗੁਣਾਂ ਨੂੰ ਧਾਰਨ ਕੀਤਾ ਹੁੰਦਾ ਹੈ, ਪਰਮਾਤਮਾ ਨੂੰ ਕਦੇ ਯਾਦ ਨਹੀਂ ਕੀਤਾ ਹੁੰਦਾ, ਔਗਣਵੰਤੀ ਝੂਰੇ, ਔਗੁਣਾਂ ਦੇ ਧਾਰਨ ਕਰਨੇ ਕਰਕੇ ਫਿਰ ਝੂਰਨਾ ਪੈਂਦਾ ਹੈ। ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਆਪਣਾ ਜਾਣ ਕੇ ਸੇਵਾ ਕੀਤੀ ਹੈ ਤਿਨਾਂ ਨੇ ਸਦੀਵੀ ਸੁਖ ਪ੍ਰਾਪਤ ਕਰ ਲਿਆ, ਤਿਨਾਂ ਨੇ ਪ੍ਰਮਾਤਮਾ ਦੇ ਸੁਖ ਸਰੂਪ ਨੂੰ ਪਾ ਲਿਆ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਆਪਣਾ ਜਾਣ ਕਰਕੇ ਇਹ ਨਿਸ਼ਚਾ ਕਰਕੇ ਮਹਾਰਾਜ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਮੈਂ ਆਪਣੇ ਸਮਝਦਾ ਅਸਲ ਦੇ ਵਿੱਚ ਹੈ ਨਹੀਂ, ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਜਿਨ੍ਹਾਂ ਨੇ ਜਾਣ ਲਿਆ, ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਨੂੰ ਆਪਣਾ ਜਾਣ ਕਰਕੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਤਿਨਾਂ ਨੇ ਸਦੀਵੀ ਪਰਮ ਸੁਖ ਪਾਇਆ ਹੈ। ਤਾਂ ਫਿਰ ਮਿਲਿਆ ਹਦੂਰੇ, ਤਾਂ ਫਿਰ ਜਿਹੜਾ ਪਿਰ ਪਤੀ ਪਰਮੇਸ਼ਰ ਸੀ ਉਹ ਜੀਵ ਰੂਪ ਸਖੀ ਨੂੰ ਹਦੂਰੇ ਪਾਸ ਹੀ ਮਿਲ ਗਿਆ, ਹਿਰਦੇ ਘਰ ਦੇ ਵਿੱਚੋਂ ਨੇੜਿਓਂ ਮਿਲ ਗਿਆ, ਉਹਨੂੰ ਬਾਹਰ ਨਹੀਂ ਜਾਣਾ ਪਿਆ ਜਿਸ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਨਹੀਂ ਤਾਂ ਕਿੰਨੇ ਕਿੰਨੇ ਦੁਨੀਆ ਦੇ ਸਾਧਨ ਸਾਰਦੇ ਸੰਸਾਰ ਦੇ ਤਮਾਮ ਜੀਵ, ਕੋਈ ਕਿਸੇ ਤਰ੍ਹਾਂ ਯਤਨ ਕਰਦਾ, ਕੋਈ ਕਿੰਨੇ ਕਿੰਨੇ ਸੰਸਾਰ ਦੇ ਸਾਧਨ ਕਰਦਾ ਹੈ, ਪਰ ਗੁਰਮੁਖ ਪਿਆਰਿਆਂ ਨੂੰ ਹਿਰਦੇ ਘਰ ਦੇ ਵਿੱਚੋਂ ਨੇੜਿਓਂ ਹੀ ਪ੍ਰਮਾਤਮਾ ਮਿਲ ਜਾਂਦਾ, ਕਿਉਂਕਿ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਹੈ। ਸਤਿਗੁਰੂ ਜੀ ਨੂੰ ਆਪਣਾ ਜਾਣ ਕੇ ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਣ ਦੀ ਸੇਵਾ ਕਰਦੇ ਹਨ, ਆਪਣੇ ਮਾਲਕ ਜਾਣ ਕਰਕੇ ਕਿ ਸਤਿਗੁਰੂ ਜੀ ਸਾਡਾ ਸਦਾ ਹੀ ਭਲਾ ਮਨਾਉਂਦੇ ਹੈ, ਮਹਾਰਾਜ ਸਦਾ ਹੀ ਸਾਡਾ ਭਲਾ ਸੋਚਦੇ ਹੈ, ਔਰ ਇਸ ਕਰਕੇ ਸਤਿਗੁਰਾਂ ਦੇ ਉਪਦੇਸ਼ ਨੂੰ ਸਤ ਕਰਕੇ ਮੰਨਣ ਦੀ ਸੇਵਾ ਕਰਕੇ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਹਿਰਦੇ ਘਰ ਦੇ ਵਿੱਚੋਂ ਨੇੜਿਓਂ ਪਾ ਲੈਂਦੇ ਹਨ। ਦੇਖ ਪਿਰ ਵਿਗਸੀ ਅੰਦਰਹੁ ਸਰਸੀ, ਜਿਸ ਜੀਵ ਰੂਪ ਸਖੀ ਨੇ ਸਤਿਗੁਰੂ ਜੀ ਦੀ ਚਰਨਾਂ ਦੀ ਸੇਵਾ ਕਰ ਕਰਕੇ ਮਹਾਰਾਜ ਕਹਿੰਦੇ ਚਿੱਤ ਬਿਰਤੀ ਨੂੰ ਸ਼ਬਦ ਦੇ ਨਾਲ ਜੋੜ ਲਿਆ, ਐਸੀ ਜਿਹੜੀ ਜੀਵ ਰੂਪ ਸਖੀ ਹੈ ਨਾ, ਦੇਖ ਪਿਰ ਵਿਗਸੀ ਅੰਦਰਹੁ ਸਰਸੀ, ਹਿਰਦਿਓਂ ਰਸਾਂ ਦੀ ਸਹਿਤ ਹੋ ਗਈ ਹੈ, ਸਹਿਤ ਰਸਾਂ ਦੇ ਉਹਨਾਂ ਦੇ ਹਿਰਦਾ ਹੋ ਗਿਆ। ਵੇਖ ਪਿਰ ਵਿਗਸੀ, ਜਿਨ੍ਹਾਂ ਨੇ ਪਿਰ ਪਤੀ ਪਰਮੇਸ਼ਰ ਨੂੰ ਦੇਖਣਾ ਕੀਤਾ, ਜਿਨ੍ਹਾਂ ਨੇ ਚਿੱਤ ਬਿਰਤੀ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਰੂਪ ਨੂੰ ਦੇਖਿਆ,
ਮਹਾਰਾਜ ਕਹਿੰਦੇ ਅੰਦਰ ਉਹ ਸਰਸੀ ਹਿਰਦੇ ਕਰਕੇ ਸਹਿਤ ਰਸਾਂ ਤੇ ਹੋ ਗਈ। ਉਸ ਹਿਰਦੇ ਅੰਦਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜ਼ਾਤ ਪਰਮੇਸ਼ਰ ਦੇ ਨਾਮ ਦਾ ਐਸਾ ਰਸ ਪ੍ਰਾਪਤ ਹੋਇਆ ਕਿ ਦੁਨੀਆ ਦੇ ਰਸ ਉਹਨਾਂ ਨੂੰ ਫਿੱਕੇ ਲੱਗਣ ਲੱਗ ਪਏ ਆ। ਹਿਰਦੇ ਕਰਕੇ ਐਸਾ ਰਸ ਮਿਲਿਆ ਹੈ। ਸੱਚੇ ਸ਼ਬਦ ਸੁਭਾਏ, ਸੱਚੇ ਸ਼ਬਦ ਦੁਆਰਾ ਉਹ ਹਿਰਦੇ ਕਰਕੇ ਸੁਹਾਏ ਸੋਭਨੀਕ ਹੋ ਗਈ ਹੈ। ਜਿਸ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਨਾਨਕ ਬਿਨ ਨਾਵੈ ਕਾਮਣ ਭਰਮ ਭੁਲਾਣੀ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਐ ਗੁਰਸਿੱਖੋ, ਜਿਹੜੀ ਜੀਵ ਰੂਪ ਸਖੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੈ, ਜਿਸ ਨੇ ਨਾਮ ਭੁਲਾ ਦਿੱਤਾ ਹੈ, ਉਹਦਾ ਜੀਵਨ ਕਿਹੋ ਜਿਹਾ ਹੈ? ਹਜੂਰ ਕਹਿੰਦੇ ਨਾਨਕ ਵਿਣ ਨਾਵੈ ਕਾਮਣ ਭਰਮ ਭੁਲਾਣੀ। ਉਹ ਭਰਮਾਂ ਦਾ ਸ਼ਿਕਾਰ ਹੋ ਕਰਕੇ ਸੰਸਾਰ ਦੇ ਅੰਦਰ ਭੁਲਾਣੀ ਭੁੱਲੀ ਹੋਈ ਹੈ। ਪਰਮਾਤਮਾ ਨੂੰ ਭੁਲਾ ਕਰਕੇ ਸੰਸਾਰ ਦੇ ਵਿੱਚ ਹੀ ਖਚਤ ਹੋ ਰਹੀ ਹੈ। ਮਿਲ ਪ੍ਰੀਤਮ ਸੁਖ ਪਾਏ। ਪਰ ਜਿਸ ਨੇ ਪਿਆਰੇ ਪਰਮੇਸ਼ਰ ਦੇ ਨਾਲ ਮਿਲਣਾ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਸਰੂਪ ਪ੍ਰੀਤਮ ਸਤਿਗੁਰੂ ਜੀ ਦੇ ਨਾਲ ਮਿਲੇ ਆ, ਉਹਨੇ ਸੁਖ ਸਰੂਪ ਪਰਮਾਤਮਾ ਨੂੰ ਪਾ ਲਿਆ। ਮਿਲ ਪ੍ਰੀਤਮ ਸੁਖ ਪਾਏ। ਤੇ ਮਹਾਰਾਜ ਇਹ ਜੀਵ ਰੂਪ ਸਖੀ ਫਿਰ ਸੁਖ ਕਿੱਦਾਂ ਪ੍ਰਾਪਤ ਕਰੇ, ਆਤਮਿਕ ਸੁਖ ਕਿਵੇਂ ਪਾਵੇ? ਸਤਿਗੁਰੂ ਜੀ ਕਹਿੰਦੇ ਮਿਲ ਪ੍ਰੀਤਮ, ਪ੍ਰੀਤਮ ਪਿਆਰੇ ਸਤਿਗੁਰੂ ਜੀ ਦੇ ਨਾਲ ਮਿਲੇ, ਸੁਖ ਪਾਏ, ਤਾਂ ਹੀ ਸੁਖ ਸਰੂਪ ਨੂੰ ਪਾ ਸਕੇਗੀ, ਤਾਂ ਹੀ ਹਿਰਦੇ ਦਾ ਆਨੰਦ ਪ੍ਰਾਪਤ ਕਰ ਸਕੇਗੀ, ਜੇ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋਣੇ ਕਰਕੇ ਜੀਵ ਨੂੰ ਬਾਰ-ਬਾਰ ਭਰਮਾਂ ਦੇ ਵਿੱਚ ਪੈ ਕੇ ਭਟਕਣਾ ਪੈਂਦਾ ਹੈ। ਹਰ ਬਿਸਰਤ ਸਦਾ ਖੁਵਾਰੀ, ਤਾ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਮਹਾਰਾਜ ਕਹਿੰਦੇ ਉਹ ਜੀਵ ਪਰਮੇਸ਼ਰ ਨੂੰ ਭੁਲਾ ਕੇ ਖੱਜਲ ਖੁਆਰੀ ਹੁੰਦਾ ਰਹਿੰਦਾ ਹੈ, ਪਰ ਜੋ ਸਤਿਗੁਰੂ ਜੀ ਦੇ ਨਾਲ ਮਿਲ ਜਾਂਦੇ ਹੈ, ਉਹਨਾਂ ਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਫਿਰ ਸੰਗ ਕਾਮਣ ਜਾਣਿਆ। ਜੀਵ ਰੂਪ ਸਖੀ ਨੇ ਫਿਰ ਪਤੀ ਨੂੰ ਪਰਮਾਤਮਾ ਨੂੰ ਸਦਾ ਹੀ ਆਪਣੇ ਸੰਗ ਜਾਣਿਆ ਕਿ ਪਰਮੇਸ਼ਰ ਸਦਾ ਹੀ ਮੇਰੇ ਨਾਲ ਵਸਦਾ ਹੈ। ਗੁਰ ਮੇਲ ਮਿਲਾਈ RAM। ਕਿਉਂਕਿ ਪੂਰੇ ਸਤਿਗੁਰੂ ਜੀ ਨੇ ਪਰਮਾਤਮਾ ਦੇ ਮੇਲ ਦੇ ਵਿੱਚ ਜੀਵ ਰੂਪ ਸਖੀ ਨੂੰ ਮਿਲਾ ਦਿੱਤਾ ਹੈ। ਹਿਰਦੇ ਕਰਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਹੈ। ਤਾਂ ਹਜ਼ੂਰ ਕਹਿੰਦੇ ਹਨ ਇਹ ਜਿਹੜੀ ਜੀਵ ਰੂਪ ਸਖੀ ਹੈ ਨਾ, ਫਿਰ ਸੰਗ ਕਾਮਣ ਜਾਣੇ ਆ। ਤਾਂ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਹੀ ਆਪਣੇ ਅੰਗ ਸੰਗ ਜਾਣਿਆ ਹੈ, ਕਦੇ ਵੀ ਪਰਮਾਤਮਾ ਨੂੰ ਆਪਣੇ ਤੋਂ ਦੂਰ ਨਹੀਂ ਜਾਣਿਆ। ਇਹ ਸਾਧ ਸੰਗਤ ਜੀ ਗੁਰਮੁਖਾਂ ਦਾ ਨਾਮ ਜਪਣ ਵਾਲਿਆਂ ਦਾ ਸੁਭਾਅ ਹੈ, ਉਹਨਾਂ ਦਾ ਜੀਵਨ ਹੈ, ਉਹਨਾਂ ਦਾ ਆਛਾ ਹੈ, ਉਹਨਾਂ ਦਾ ਵਿਸ਼ਵਾਸ ਹੈ ਕਿ ਪ੍ਰਮਾਤਮਾ ਹਰ ਸਮੇਂ ਮੈਨੂੰ ਦੇਖ ਰਿਹਾ ਹੈ। ਹੇ ਵਾਹਿਗੁਰੂ ਤੂੰ ਹਰ ਸਮੇਂ ਮੈਨੂੰ ਸੁਣ ਰਿਹਾ ਹੈ। ਇਹ ਗੁਰਮੁਖਾਂ ਦਾ ਨਿਸ਼ਚਾ ਹੈ। ਤਾਂ ਹਜ਼ੂਰ ਕਹਿੰਦੇ ਸਤਿਗੁਰੂ ਜੀ ਨੇ ਪ੍ਰਮਾਤਮਾ ਦੇ ਮੇਲ ਦੇ ਵਿੱਚ ਮਿਲਾ ਦਿੱਤਾ। ਉਹ ਕਾਮਣੀ ਜੀਵ ਰੂਪ ਜਿਹੜੀ ਸਖੀ ਹੈ, ਪਰਮੇਸ਼ਰ ਨੂੰ ਸਦਾ ਹੀ ਆਪਣੇ ਪਾਸ ਜਾਣਦੀ ਹੈ। ਅੰਤਰ ਸ਼ਬਦ ਮਿਲੀ। ਅੰਤਰ ਹਿਰਦੇ ਕਰਕੇ ਸ਼ਬਦ ਦੁਆਰਾ ਉਸ ਪਰਮਾਤਮਾ ਦੇ ਨਾਲ ਮਿਲੀ ਹੈ। ਸਹਜੇ ਤਪਤ ਬੁਝਾਈ RAM। ਤੇ ਸਹਿਜੇ ਸੁਤੇ ਸਿੱਧ ਹੀ ਸਤਿਗੁਰਾਂ ਦੇ ਉਪਦੇਸ਼ ਨੇ ਤਪਤ ਵਿਕਾਰਾਂ ਦੀ ਜਿਹੜੀ ਤਪਸ਼ੀ ਉਹ ਵਧਾ ਦਿੱਤੀ ਹੈ। ਸਹਿਜੇ ਤਪਤ ਬੁਝਾਈ RAM, ਅਥਵਾ ਜੋ ਜੀਵ ਰੂਪ ਸਖੀ ਪਰਮਾਤਮਾ ਦੇ ਨਾਲ ਮਿਲ ਗਈ। ਮਹਾਰਾਜ ਕਹਿੰਦੇ ਜਿਹੜੀ ਪਰਮਾਤਮਾ ਦੇ ਵਿਛੋੜੇ ਦੀ ਤਪਸ਼ ਸੀ ਨਾ, ਬਾਰ-ਬਾਰ ਹਿਰਦੇ ਨੂੰ ਸਾੜਦੀ ਸੀ, ਉਹ ਸਹਿਜੇ ਸੁਤੇ ਸਿੱਧ ਹੀ ਪਰਮਾਤਮਾ ਨੇ ਬੁਝਾ ਦਿੱਤੀ, ਹਿਰਦਾ ਸ਼ਾਂਤ ਕਰ ਦਿੱਤਾ। ਆਪਣੇ ਸਰੂਪ ਦੀ ਸਾਖਸ਼ਾਤਤਾ ਕਰਕੇ ਪਰਮਾਤਮਾ ਨੇ ਆਪਣੇ ਸਰੂਪ ਦੀ ਅਭੇਦਤਾ ਦੇ ਕਰਕੇ ਜੀਵ ਰੂਪ ਸਖੀ ਦੇ ਹਿਰਦੇ ਨੂੰ ਤਪਦੇ ਹੋਏ ਨੂੰ ਸ਼ਾਂਤ ਕਰ ਦਿੱਤਾ। ਪਰਮਾਤਮਾ ਦੇ ਦੀਦਾਰ ਪ੍ਰਾਪਤ ਹੋ ਗਏ। ਵਾਹਿਗੁਰੂ ਦੇ ਵਿਛੋੜੇ ਕਰਕੇ ਜਿਹੜੇ ਹਿਰਦੇ ਨੂੰ ਤਪਸ਼ ਪੈ ਰਹੀ ਸੀ, ਬਾਰ-ਬਾਰ ਸੜ ਰਹੀ ਸੀ, ਸੁਤੇ ਸਿੱਧੀ ਪਰਮਾਤਮਾ ਨੇ ਕਿਰਪਾ ਕਰਕੇ ਹਿਰਦੇ ਨੂੰ ਸ਼ਾਂਤ ਕਰ ਦਿੱਤਾ ਹੈ। ਸ਼ਬਦ ਤਪਤ ਬੁਝਾਈ, ਅੰਤਰ ਸ਼ਾਂਤ ਆਈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਸਰੂਪ ਸਤਿਗੁਰੂ ਜੀ ਨੇ ਕਿਰਪਾ ਕਰਕੇ ਸ਼ਬਦ ਦੁਆਰਾ ਤਪਤ ਨੂੰ ਬੁਝਾ ਦਿੱਤਾ ਹੈ, ਹਿਰਦਾ ਸ਼ਾਂਤ ਆਈ, ਉਹਨਾਂ ਦੇ ਹਿਰਦੇ ਅੰਦਰ ਸ਼ਾਂਤੀ ਆ ਗਈ। ਉਹਨਾਂ ਦਾ ਹਿਰਦਾ ਹੁਣ ਤਪਦਾ ਨਹੀਂ, ਨਾ ਵਿਸ਼ੇ ਰੂਪ ਸੰਸਾਰ ਦੇ ਵਿਸ਼ਿਆਂ ਅੰਦਰ, ਨਾ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਸੜਦਾ, ਨਾ ਵਿਕਾਰਾਂ ਰੂਪੀ ਭੱਠੀ ਵਿੱਚ ਭੁੱਜਦਾ ਸੜਦਾ, ਨਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੋੜੇ ਦੀ ਤਪਸ਼ ਦੇ ਵਿੱਚ ਤਪਦਾ।
ਸਤਿਗੁਰੂ ਜੀ ਨੇ ਕਿਰਪਾ ਕਰਕੇ ਹਿਰਦੇ ਅੰਦਰ ਸ਼ਾਂਤੀ ਬਖਸ਼ੀ ਹੈ। ਐਸਾ ਮਹਾਰਾਜ ਸੱਚੇ ਪਾਤਸ਼ਾਹੀ ਦਾ ਹਿਰਦਾ ਜੋ ਸਤਿਗੁਰੂ ਜੀ ਦਾ ਸ਼ੀਤਲ ਉਪਦੇਸ਼ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਦੇ ਬਚਨ ਹਨ ਗੁਰਬਾਣੀ ਅੰਦਰ, ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪਰਮੇਸ਼ਰ ਆਪ ਜੀ ਦਾ ਨਾਮ ਸੀਤਲ ਹੈ, ਹਿਰਦੇ ਨੂੰ ਸ਼ਾਂਤ ਕਰਨ ਵਾਲਾ ਹੈ। ਸਹਜੇ ਹਰ ਰਸ ਚਾਖਿਆ। ਫਿਰ ਸਹਿਜੇ ਸੋਤੇ ਸਿੱਧ ਹੀ ਉਹ ਜੀਵ ਰੂਪ ਸਖੀ ਨੇ ਪਰਮਾਤਮਾ ਦੇ ਨਾਮ ਰਸ ਨੂੰ ਚਖਿਆ ਹੈ, ਪਰਮੇਸ਼ਰ ਦੇ ਨਾਮ ਰਸ ਨੂੰ ਮਾਣਿਆ ਹੈ। ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ। ਸਤਿਗੁਰੂ ਜੀ ਕਹਿੰਦੇ ਹਨ, ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ। ਜੋ ਪ੍ਰੀਤਮ ਪਿਆਰੇ ਪਰਮੇਸ਼ਰ ਨੂੰ ਜੀਵ ਰੂਪ ਸਖੀ ਮਿਲ ਗਈ ਹੈ, ਉਹਨੇ ਸਦਾ ਹੀ ਰੰਗ ਮਾਣਿਆ, ਸਦਾ ਹਿਰਦੇ ਕਰਕੇ ਆਨੰਦ ਮਾਣਿਆ ਹੈ। ਸੱਚੇ ਸ਼ਬਦ ਸੁਭਾਖਿਆ। ਸੱਚੇ ਸ਼ਬਦ ਦੁਆਰਾ ਹੀ ਸੋ ਭਾਖਿਆ, ਸੋ ਵਿਸ਼ੇਸ਼ ਕਰਕੇ ਭਾਖਿਆ ਉਚਾਰਨ ਕੀਤਾ। ਔਰ ਇਸ ਪ੍ਰਕਾਰ ਸੱਚਾ ਸ਼ਬਦ ਸੋ ਭਾਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਉਪਦੇਸ਼ ਦੁਆਰਾ, ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਸੱਚੇ ਸ਼ਬਦ ਦੁਆਰਾ ਹੀ ਜੀਵ ਰੂਪ ਸਖੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਪ੍ਰਾਪਤ ਹੋਇਆ, ਪਰਮਾਤਮਾ ਦੇ ਨਾਲ ਮੇਲ ਹੋਇਆ। ਸਤਿਗੁਰਾਂ ਦੇ ਸ਼ਬਦ ਦੁਆਰਾ, ਸ਼ਬਦ ਦੁਆਰਾ ਚਿਤ ਬਿਰਤੀ ਜੁੜਨੇ ਕਰਕੇ ਪਰਮਾਤਮਾ ਨੂੰ ਮਿਲਿਆ ਹੈ। ਪੜ ਪੜ ਪੰਡਿਤ ਮੋਨੀ ਥਾਕੇ। ਤੇ ਹੋਰ ਜਿਹੜੇ ਸੰਸਾਰ ਦੇ ਵੱਡੇ ਵੱਡੇ ਪੰਡਿਤ ਵਿਦਵਾਨ ਪੁਰਖ ਹਨ, ਮੋਨੀ ਮੋਨ ਧਾਰੀ ਨੇ, ਜਿਨ੍ਹਾਂ ਨੇ ਮੋਨ ਧਾਰਨ ਕੀਤਾ, ਕਿਸੇ ਨਾਲ ਕੋਈ ਗੱਲਬਾਤ ਵੀ ਨਹੀਂ ਕਰਦੇ। ਮਹਾਰਾਜ ਕਹਿੰਦੇ ਵਿਦਿਆ ਪੜ੍ਹਨ ਵਾਲੇ ਪੰਡਿਤ ਪੜ੍ਹ ਪੜ੍ਹ ਕਰਕੇ ਥੱਕ ਹਾਰ ਗਏ ਨੇ, ਮੋਨੀ ਮੋਨ ਧਾਰਨ ਕਰ ਕਰਕੇ ਥੱਕ ਹਾਰ ਗਏ ਹਨ। ਭੇਖੀ ਮੁਕਤ ਨਾ ਪਾਈ। ਪਰ ਬਹੁਤੇ ਤਰ੍ਹਾਂ ਦੇ ਭੇਖ ਬਣਾਉਣੇ ਕਰਕੇ ਜ਼ਿੰਦਗੀ ਵਿੱਚ ਤਰ੍ਹਾਂ ਤਰ੍ਹਾਂ ਦੇ ਭੇਖ ਬਣਾਉਣ ਦੇ ਨਾਲ ਕਿਸੇ ਨੇ ਮੁਕਤੀ ਨਹੀਂ ਪਾਈ। ਐ ਗੁਰਸਿੱਖੋ, ਭੇਖੀ ਮੁਕਤ ਨਾ ਪਾਈ। ਭੇਖੀ ਬਣਨੇ ਕਰਕੇ, ਭੇਖ ਧਾਰੀ ਬਣਨ ਦੇ ਨਾਲ ਕਦੇ ਵੀ ਕਿਸੇ ਨੇ ਮੁਕਤੀ ਨਹੀਂ ਪਾਵਣਾ ਕੀਤੀ। ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ ਬਣ ਗਏ। ਨਾਮ ਵੀ ਉੱਦਾਂ ਦਾ ਰਖਾ ਲਿਆ, ਭੇਖ ਵੀ ਉੱਦਾਂ ਦਾ ਬਣਾ ਲਿਆ, ਜਿੱਥੇ ਜਿਹੋ ਜਿਹੇ ਇਲਾਕੇ ਵਿੱਚ ਚਲੇ ਗਏ। ਤੇ ਹਜ਼ੂਰ ਕਹਿੰਦੇ ਇਵੇਂ ਭੇਖ ਧਾਰੀ ਬਣਨੇ ਦੇ ਨਾਲ, ਭੇਖੀ ਬਣਨ ਦੇ ਨਾਲ ਕਦੇ ਮੁਕਤੀ ਨਹੀਂ ਪਾ ਸਕੀਦੀ। ਜਿਨ੍ਹਾਂ ਨੇ ਭੇਖ ਧਾਰਨ ਕੀਤਾ, ਸਤਿਗੁਰੂ ਜੀ ਕਹਿੰਦੇ ਉਹ ਸੰਸਾਰ ਦੇ ਅੰਦਰ ਥੱਕ ਹਾਰ ਗਏ ਹੈ, ਪਰ ਪਰਮਾਤਮਾ ਦੇ ਸਰੂਪ ਨੂੰ ਕਦੇ ਪਾ ਨਹੀਂ ਸਕੇ, ਕਦੇ ਸੰਸਾਰ ਦੇ ਮਾਇਕੀ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕੇ, ਕਦੇ ਸੁਤੰਤਰ ਨਹੀਂ ਹੋ ਸਕੇ, ਜਿਨ੍ਹਾਂ ਨੇ ਕੇਵਲ ਭੇਖ ਹੀ ਬਣਾਇਆ ਹੈ। ਮਹਾਰਾਜ ਹਜ਼ੂਰ ਦਾ ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ ਗਧੇ ਤੇ ਸ਼ੇਰ ਦੀ ਖੱਲ ਪਵਾ ਕਰਕੇ ਉਪਦੇਸ਼ ਦਿੱਤਾ ਸੀ, ਤੇ ਲੋਕ ਦੇਖ ਕਰਕੇ ਡਰ ਗਏ ਸੀ। ਪਰ ਜਦੋਂ ਪਤਾ ਲੱਗਾ ਕਿ ਗਧਾ ਹੀ ਹੈ, ਇਹ ਸ਼ੇਰ ਨਹੀਂ ਹੈ, ਫਿਰ ਸਾਰਿਆਂ ਦਾ ਡਰ ਖਤਮ ਹੋ ਗਿਆ ਸੀ। ਇਸ ਤਰ੍ਹਾਂ ਭਾਵੇਂ ਭੇਖ ਜਿਹੜਾ ਮਰਜ਼ੀ ਬਣਾ ਲਵੇ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਭੇਖ ਬਣਾਉਣ ਦੇ ਨਾਲ ਇਕੱਲਾ ਮੁਕਤ ਥੋੜ੍ਹਾ ਹੋਈਦਾ। ਜੇ ਭੇਖ ਬਣਾਉਣ ਦੇ ਨਾਲ ਮੁਕਤ ਹੋਏ ਤੇ ਫਿਰ ਤਾਂ ਸੰਸਾਰ ਦੇ ਅੰਦਰ ਜਿਹੜੇ ਬਾਜ਼ੀਗਰ ਬਾਜ਼ੀਆਂ ਪਾਉਂਦੇ, ਨਾਨਾ ਤਰ੍ਹਾਂ ਦੇ ਭੇਖ ਬਣਾਉਂਦੇ, ਉਹ ਮੁਕਤ ਹੋ ਜਾਣੇ ਚਾਹੀਦੇ ਆ। ਫਿਰ ਸੰਸਾਰ ਦੇ ਹੋਰ ਤਮਾਮ ਜੀਵ ਜਿਹੜੇ ਮੁਕਤ ਹੋ ਜਾਣੇ ਚਾਹੀਦੇ ਨੇ। ਪਰ ਹਜ਼ੂਰ ਕਹਿੰਦੇ ਹੈ ਜੀਵਾ, ਪਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਹੈ, ਹੇ ਜੀਵ ਭੇਖੀ ਮੁਕਤ ਨਾ ਪਾਈ। ਜਿਹੜੇ ਸੰਸਾਰ ਦੀਆਂ ਹੋਰ ਜੂਨਾਂ ਰੂਪੀ ਭੇਖ ਬਣਾਉਣੇ ਨਾ, ਕਦੇ ਕਿਸੇ ਜੂਨ ਦੇ ਵੀ ਜਨਮ ਲੈ ਲੈਣਾ, ਕਦੇ ਕਿਸੇ ਜੂਨ ਦੇ ਅੰਦਰ, ਉਹਨਾਂ ਜੂਨਾਂ ਰੂਪੀ ਭੇਖ ਬਣਾਉਣ ਦੇ ਨਾਲ ਵੀ ਤੂੰ ਕਦੇ ਮੁਕਤ ਨਹੀਂ ਹੋ ਸਕੇਗਾ। ਕੇਵਲ ਪਰਮਾਤਮਾ ਨੇ ਤੈਨੂੰ ਮਨੁੱਖਾ ਜੀਵਨ ਦੇ ਅੰਦਰ ਅਵਸਰ ਦਿੱਤਾ ਹੈ, ਇਸ ਲਈ ਰੱਬ ਨੂੰ ਚੇਤੇ ਕਰਿਆ ਕਰ, ਪਰਮਾਤਮਾ ਨੂੰ ਯਾਦ ਕਰਿਆ ਕਰ। ਨਾਨਕ ਬਿਨ ਭਗਤੀ ਜਗ ਬੋਰਾਨਾ। ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਐ ਗੁਰਸਿੱਖੋ, ਅਕਾਲ ਪੁਰਖ ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਬਿਨਾ ਸਾਰਾ ਜਗਤ ਬੌਰਾਨਾ ਝੱਲਾ ਹੈ, ਪਾਗਲ ਹੈ, ਬੇਸਮਝ ਹੈ, ਬੌਰਾ ਹੈ। ਜਗਤ ਦੇ ਤਮਾਮ ਜੀਵ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਪਾਗਲਾਂ ਦੀ ਤਰ੍ਹਾਂ ਫਿਰ ਰਹੇ ਨੇ। ਪਰ ਪਾਗਲ ਨੂੰ ਕਹੀਏ ਕਿ ਤੂੰ ਪਾਗਲ ਹੈ, ਉਹ ਥੋੜ੍ਹਾ ਮੰਨਦਾ, ਕਹਿੰਦਾ ਨਹੀਂ ਮੈਂ ਨਹੀਂ, ਤੁਸੀਂ ਪਾਗਲ ਹੋ। ਸਮਝਦਾਰ ਮਨੁੱਖ ਜੇ ਕਹੇ ਨਾ ਕਿ ਤੂੰ ਝੱਲਾ ਹੈ,
ਤੂੰ ਮੂਰਖ ਆ, ਪਾਗਲ ਆ। ਅੱਗੋਂ ਕਹਿੰਦਾ ਨਹੀਂ ਮੈਂ ਨਹੀਂ, ਤੁਸੀਂ ਪਾਗਲ ਹੋ, ਤੁਸੀਂ ਝੱਲੇ, ਤੁਸੀਂ ਮੂਰਖ ਹੋ। ਪਾਗਲ ਬੰਦਾ ਕਦੇ ਆਪਣੇ ਆਪ ਨੂੰ ਪਾਗਲ ਨਹੀਂ ਮੰਨਦਾ, ਪਰ ਗਿਆਨਵਾਨ ਨੂੰ ਪਤਾ ਹੁੰਦਾ ਕਿ ਪਾਗਲ ਹੈ। ਮਹਾਰਾਜ ਸਤਿਗੁਰੂ ਜੀ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਗੁਰਮੁਖਾਂ ਦੀ ਨਜ਼ਰ ਵਿੱਚ ਆਇਆ, ਦ੍ਰਿਸ਼ਟੀ ਵਿੱਚ ਆਇਆ ਕਿ ਜਗ ਕਮਲਾ ਫਿਰ ਰਿਹਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਜਗਤ ਕਮਲਿਆਂ ਦੀ ਤਰ੍ਹਾਂ, ਪਾਗਲਾਂ ਦੀ ਤਰ੍ਹਾਂ ਫਿਰ ਰਿਹਾ ਹੈ। ਧੰਦਾ ਕਰਤਿਆ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾਂ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਜਿਨ੍ਹਾਂ ਦਾ ਧੁਰੋਂ ਪਰਮਾਤਮਾ ਨੇ ਮਸਤਕ ਦਾ ਲੇਖ ਲਿਖ ਕਰਕੇ ਪਾਇਆ ਸੀ, ਤਿਨਾਂ ਨੂੰ ਵਾਹਿਗੁਰੂ ਦਾ ਨਾਮ ਮਿਲਿਆ। ਨਹੀਂ ਤਾਂ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਜਗਤ ਕਮਲਾ ਹੋਇਆ ਫਿਰ ਰਿਹਾ। ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਜਗਤ ਕਮਲਾ ਹੈ, ਬੌਰਾ ਹੈ। ਸੱਚੇ ਸ਼ਬਦ ਮਿਲਾਈ, ਸੱਚੇ ਸ਼ਬਦ ਦੁਆਰਾ ਹੀ ਚਿੱਤ ਬਿਰਤੀ ਨੂੰ ਪਰਮਾਤਮਾ ਨੇ ਆਪਣੇ ਵਿੱਚ ਮਿਲਾਇਆ ਹੈ। ਸਾ ਧਨ ਮਨ ਆਨੰਦ ਭਇਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਆ, ਉਹ ਜੀਵ ਰੂਪ ਸਖੀ ਦੇ ਮਨ ਵਿੱਚ ਆਨੰਦ ਹੋਇਆ, ਆਨੰਦ ਭਇਆ, ਆਨੰਦ ਪ੍ਰਾਪਤ ਹੋ ਗਿਆ ਹੈ, ਹਿਰਦੇ ਅੰਦਰ ਰਸ ਮਿਲਿਆ ਹੈ। ਹਰ ਜੀਉ ਮੇਲ ਪਿਆਰੇ RAM। ਹਰੀ ਪਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਪਿਆਰੇ ਸਤਿਗੁਰੂ ਜੀ ਨੇ ਹਰੀ ਪਰਮਾਤਮਾ ਅਕਾਲ ਪੁਰਖ ਦੇ ਨਾਲ ਜਿਨ੍ਹਾਂ ਦਾ ਮੇਲ ਕਰਾ ਦਿੱਤਾ, ਜੋ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲੇ ਹਨ, ਉਹਨਾਂ ਦੇ ਹਿਰਦੇ ਅੰਦਰ ਇੱਕ ਰਸ ਆਨੰਦ ਭਇਆ, ਆਨੰਦ ਪ੍ਰਾਪਤ ਹੋ ਗਿਆ। ਮਹਾਰਾਜ ਸਤਿਗੁਰੂ ਜੀ ਦਾ ਮੁੱਖ ਵਾਕ ਹੈ, ਆਨੰਦ ਭਇਆ ਵਡਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਜਿਨ੍ਹਾਂ ਦੇ ਹਿਰਦੇ ਘਰ ਦੇ ਅੰਦਰ ਮਹਾਰਾਜ ਕਹਿੰਦੇ ਕਿ ਅਕਾਲ ਪੁਰਖ ਪਰਮਾਤਮਾ ਨੇ ਸਾਖਸ਼ਾਤ ਹੋ ਜਾਣਾ ਕੀਤਾ, ਪਤੀ ਪਰਮਾਤਮਾ ਪ੍ਰਤੱਖ ਸਾਖਸ਼ਾਤ ਹੋ ਕਰਕੇ ਮਿਲੇ ਹੈ। ਆਨੰਦ ਭਇਆ ਵਡਭਾਗੀ ਹੋ, ਉਹਨਾਂ ਦੇ ਹਿਰਦੇ ਘਰ ਦੇ ਅੰਦਰ ਫਿਰ ਕਣਾ ਆਨੰਦ ਪ੍ਰਾਪਤ ਹੋਇਆ ਹੈ। ਸਾ ਧਨ ਹਰਿ ਕੈ ਰਸ ਰਸੀ। ਉਹ ਜੀਵ ਰੂਪ ਸਖੀ ਪਰਮਾਤਮਾ ਦੇ ਰਸ ਦੇ ਵਿੱਚ ਰਸੀ ਹੈ, ਪਰਮਾਤਮਾ ਦੇ ਆਨੰਦ ਦੇ ਵਿੱਚ ਆਨੰਦਿਤ ਹੋ ਗਈ ਹੈ। ਗੁਰ ਕੈ ਸ਼ਬਦ ਅਪਾਰੇ RAM। ਜਿਸ ਨੂੰ ਪੂਰੇ ਸਤਿਗੁਰੂ ਜੀ ਦਾ ਸ਼ਬਦ ਪ੍ਰਾਪਤ ਹੋ ਗਿਆ, ਗੁਰ ਕੈ ਸ਼ਬਦ ਅਪਾਰੇ RAM। ਸਤਿਗੁਰੂ ਜੀ ਦਾ ਜਿਹੜਾ ਸ਼ਬਦ ਹੈ ਬੜਾ ਅਪਰ ਅਪਾਰ ਹੈ, ਕੋਈ ਇਹਦਾ ਅੰਤ ਨਹੀਂ ਪਾ ਸਕਦਾ। ਪੂਰੇ ਸਤਿਗੁਰੂ ਜੀ ਦਾ ਅਪਾਰ ਸ਼ਬਦ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਉਹ ਜੀਵ ਰੂਪ ਸਖੀਆ ਮਹਾਰਾਜ ਕਹਿੰਦੇ ਪਰਮਾਤਮਾ ਦੇ ਰਸ ਵਿੱਚ ਰਸੀਆਂ ਗਈਆਂ ਹਨ। ਉਹ ਹਰ ਸਮੇਂ ਪਰਮਾਤਮਾ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਸਤਿਗੁਰੂ ਜੀ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ। ਸ਼ਬਦ ਅਪਾਰੇ ਮਿਲੇ ਪਿਆਰੇ। ਅਪਾਰ ਸ਼ਬਦ ਦੁਆਰਾ ਪਿਆਰੇ ਪਰਮਾਤਮਾ ਦੇ ਨਾਲ ਉਹ ਜੀਵ ਮਿਲੇ ਹਨ। ਸਦਾ ਗੁਣ ਸਾਰੇ ਮਨ ਵਸੇ। ਜਿਨ੍ਹਾਂ ਨੇ ਸਦਾ ਹੀ ਪਰਮਾਤਮਾ ਦੇ ਸ਼ੁਭ ਗੁਣਾਂ ਨੂੰ ਸਾਰੇ ਹਿਰਦੇ ਅੰਦਰ ਸੰਭਾਲ ਕਰਕੇ ਰੱਖਿਆ, ਮਨ ਵਸੇ ਪਰਮਾਤਮਾ ਉਹਨਾਂ ਦੇ ਮਨ ਵਿੱਚ ਵਸ ਗਿਆ। ਸਦਾ ਗੁਣ ਸਾਰੇ ਮਨ ਵਸੇ, ਜਿਨ੍ਹਾਂ ਨੇ ਸਦਾ ਹੀ ਜ਼ਿੰਦਗੀ ਪਰ ਪਰਮਾਤਮਾ ਦੇ ਗੁਣਾਂ ਨੂੰ ਯਾਦ ਕੀਤਾ, ਉਹਨਾਂ ਦੇ ਮਨ ਵਿੱਚ, ਉਹਨਾਂ ਹਿਰਦੇ ਅੰਦਰ ਪਰਮਾਤਮਾ ਨੇ ਆ ਕੇ ਨਿਵਾਸ ਕੀਤਾ ਹੈ। ਸੇਜ ਸੁਹਾਵੀ ਜਾ ਪਿਰ ਰਾਵੀ। ਜਦੋਂ ਇਹ ਜੀਵ ਰੂਪ ਸਖੀ ਨੇ ਪਿਰ ਰਾਵੀ ਪਰਮਾਤਮਾ ਦੇ ਸਰੂਪ ਦਾ ਆਨੰਦ ਮਾਣਿਆ, ਤਾਂ ਹੀ ਹਿਰਦੇ ਰੂਪੀ ਸੇਜਾ ਸੁਹਾਵੀ ਹੋਈ, ਸ਼ੋਭਨੀਕ ਹੋਈ ਹੈ। ਤਾਂ ਹੀ ਮਹਾਰਾਜ ਕਹਿੰਦੇ ਹਿਰਦਾ ਸ਼ੋਭਾ ਵਾਲਾ ਹੋਇਆ, ਤਾਂ ਹੀ ਜੀਵਨ ਜਿਹੜਾ ਹੈ ਸੁਭਾਗਾ ਬਣਿਆ, ਜੇ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਨੂੰ ਪਾਇਆ ਹੈ। ਮਿਲ ਪ੍ਰੀਤਮ ਅਵਗਣ ਨਸੇ। ਤੇ ਜਦੋਂ ਪਿਆਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਣਾ ਕੀਤਾ, ਜਿਹੜੇ ਅਵਗਣ ਸਨ ਨਸੇ ਨੱਸ ਗਏ, ਦੌੜ ਗਏ। ਅਵਗਣ ਨਹੀਂ ਫਿਰ ਹਿਰਦੇ ਅੰਦਰ ਰਹਿਣਾ ਕੀਤੇ, ਜਦੋਂ ਪਰਮੇਸ਼ਰ ਨੇ ਆ ਕੇ ਸਾਖਸ਼ਾਤ ਹੋ ਜਾਣਾ ਕੀਤਾ। ਕਿਉਂਕਿ ਇਹ ਪ੍ਰਤੱਖ ਵੀ ਹੈ ਸਾਧ ਸੰਗਤ ਜੀ, ਜਿਵੇਂ ਦੋ ਟੋਲੀਆਂ ਬਣੀਆਂ ਹੋਣ, ਇੱਕ ਦੂਜੇ ਦੇ ਨਾਲ ਦੁਸ਼ਮਣੀ ਜਾਣ ਕਰਕੇ ਲੜ ਰਹੇ ਹੋਣ, ਦੋਵੇਂ ਪਾਸੇ ਫੌਜਾਂ ਹੋਣ। ਜਿਸ ਫੌਜ ਦੇ ਵਿੱਚ ਬਲ ਜ਼ਿਆਦਾ ਹੋਵੇ, ਸਾਧ ਸੰਗਤ ਜੀ ਦੂਜਿਆਂ ਨੂੰ ਢਾਹ ਲੈਂਦੀ ਹੈ, ਅਧੀਨ ਕਰ ਲੈਂਦੀ, ਉਹਨਾਂ ਤੇ ਜਿੱਤ ਪ੍ਰਾਪਤ ਕਰ ਲੈਂਦੀ ਹੈ। ਤੇ ਫੌਜ ਜਦੋਂ ਥੋੜ੍ਹੀ ਰਹਿ ਜਾਵੇ ਨਾ, ਬਹੁਤੇ ਸਾਧ ਸੰਗਤ ਜਿੱਤ ਲੈਂਦੇ ਹੈ। ਇਸੇ ਤਰ੍ਹਾਂ ਇੱਕ ਪਾਸੇ ਸ਼ੁਭ ਗੁਣਾਂ ਦੀ ਫੌਜ ਹੈ, ਦੂਜੇ ਪਾਸੇ ਅਵਗੁਣਾਂ ਦੀ ਫੌਜ ਹੈ। ਇੱਕ ਪਾਸੇ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਇਤਿਆਦਿਕ ਸ਼ੁਭ ਗੁਣ,
ਤੇ ਦੂਜੇ ਪਾਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇੰਦਰੀਆ, ਝੂਠ, ਚੁਗਲੀ ਇਤਿਆਦਿਕ ਔਗੁਣਾਂ ਦੀ ਫੌਜ ਹੈ। ਤੇ ਜਦੋਂ ਮਹਾਰਾਜ ਕਹਿੰਦੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਕਰਦੇ, ਗੁਣੀ ਪਰਮਾਤਮਾ ਨੂੰ ਯਾਦ ਕਰਦੇ ਕਰਦੇ ਸ਼ੁਭ ਗੁਣ ਜ਼ਿਆਦੇ ਹਿਰਦੇ ਅੰਦਰ ਆ ਜਾਂਦੇ ਨੇ, ਫਿਰ ਉੱਥੇ ਗੁਣੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆ ਕੇ ਨਿਵਾਸ ਕਰ ਲੈਂਦਾ। ਔਗੁਣਾਂ ਦਾ ਬਲ ਘਟ ਜਾਂਦਾ, ਔਗੁਣ ਫਿਰ ਨੱਸ ਜਾਂਦੇ ਹਨ। ਤਾਂ ਹਜ਼ੂਰ ਨੇ ਉਚਾਰਨ ਕੀਤਾ ਹੈ, ਹੇ ਜੀਵ ਸੇਜ ਸੁਹਾਵੀ ਜਾ ਪਿਰ ਰਾਵੀ, ਮਿਲ ਪ੍ਰੀਤਮ ਅਵਗਣ ਨੱਸੇ। ਅਵਗਣ ਨੱਸ ਗਏ ਹੈ, ਅਵਗਣ ਨਾਸ਼ ਹੋ ਗਏ। ਉੱਥੇ ਫਿਰ ਔਗੁਣਾਂ ਦਾ ਬਲ ਚਲਾ ਗਿਆ, ਨਸ਼ਟ ਹੋ ਗਿਆ ਜਦੋਂ ਪਰਮਾਤਮਾ ਵਾਹਿਗੁਰੂ ਦੇ ਸ਼ੁਭ ਗੁਣਾਂ ਦੇ ਸਰੂਪ ਨੂੰ ਪਾ ਲਿਆ ਹੈ। ਜਿਤ ਘਰ ਨਾਮ ਹਰ ਸਦਾ ਧਿਆਈਐ। ਜਿਸ ਹਿਰਦੇ ਰੂਪ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਸਦਾ ਧਿਆਈਦਾ ਹੈ, ਸਦਾ ਜ਼ਿੰਦਗੀ ਪਰ ਪਰਮੇਸ਼ਰ ਦਾ ਨਾਮ ਜਪੀਦਾ ਹੈ, ਸੋਹਿਲੜਾ ਜੁਗ ਚਾਰੇ। ਉੱਥੇ ਫਿਰ ਮਹਾਰਾਜ ਕਹਿੰਦੇ ਚੌਹਾਂ ਯੁੱਗਾਂ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਸੋਹਿਲੜਾ ਉਹਨਾਂ ਦਾ ਜਸ ਹੁੰਦਾ ਹੈ, ਸੋਹਿਲੜਾ ਉਹਨਾਂ ਦੀ ਸੋਭਾ ਹੁੰਦੀ, ਉਹਨਾਂ ਦੇ ਸੋਹਲੇ ਗਾਏ ਜਾਂਦੇ ਨੇ। ਜਿਵੇਂ ਸੰਸਾਰ ਵਿੱਚ ਕੋਈ ਚੰਗਾ ਕੰਮ ਕਰੇ ਤੇ ਉਹਨਾਂ ਦੇ ਸੋਹਲੇ ਗਾਉਂਦੇ ਨਾ ਸੰਸਾਰ ਦੇ ਲੋਕ, ਉਹਨਾਂ ਦਾ ਜਸ ਗਾਇਆ ਜਾਂਦਾ ਹੈ। ਜਗਤ ਦੇ ਲੋਕ ਉਹਨਾਂ ਨੂੰ ਯਾਦ ਕਰਦੇ, ਕਹਿੰਦੇ ਕਿ ਫਲਾਣੇ ਬੰਦੇ ਦੇ ਬੜੇ ਸੋਹਲੇ ਗਾਏ ਸੰਸਾਰ ਨੇ, ਬੜਾ ਜਸ ਕੀਤਾ ਜਗਤ ਦੇ ਲੋਕਾਂ ਨੇ, ਉਹਨੇ ਜ਼ਿੰਦਗੀ ਵਿੱਚ ਬੜਾ ਚੰਗਾ ਕੰਮ ਕੀਤਾ, ਪਰਉਪਕਾਰ ਕੀਤਾ, ਲੋਕਾਂ ਦਾ ਭਲਾ ਕੀਤਾ। ਤੇ ਹਜ਼ੂਰ ਕਹਿੰਦੇ ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਸਦਾ ਹੀ ਚੱਲਦਾ, ਜ਼ਿੰਦਗੀ ਭਰ ਵਾਹਿਗੁਰੂ ਨੂੰ ਸਵਾਸ ਸਵਾਸ ਜਪਦੇ ਆ, ਸੋਹਿਲੜੇ ਜੁਗ ਚਾਰੇ। ਚੌਹਾਂ ਯੁੱਗਾਂ ਵਿੱਚ ਉਹਨਾਂ ਦੀ ਸੋਭਾ ਹੁੰਦੀ, ਉਹਨਾਂ ਦੇ ਸੋਹਲੇ ਗਾਏ ਜਾਂਦੇ ਹਨ। ਭਾਵੇਂ ਸਤਯੁਗ ਦੇ ਵਿੱਚ ਨਾਮ ਜਪਿਆ ਭਗਤ ਧਰੂ ਜੀ ਨੇ, ਤੇ ਅੱਜ ਵੀ ਉਹਨਾਂ ਦੀ ਅਸੀਂ ਸੋਹਲੇ ਗਾਉਂਦੇ, ਉਹਨਾਂ ਦਾ ਜਸ ਕਰਦੇ ਹਾਂ। ਗੁਰਬਾਣੀ ਵਿੱਚ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਭਾਵੇਂ ਭਗਤ ਪ੍ਰਹਿਲਾਦ ਜੀ ਨੇ, ਭਗਤ ਧਰੂ ਜੀ ਹੈ, ਸਾਧ ਸੰਗਤ ਜੀ ਸਤਯੁਗ ਦੇ ਵਿੱਚ ਭਾਵੇਂ ਪਰਮੇਸ਼ਰ ਦਾ ਨਾਮ ਜਪਿਆ, ਪਰ ਦੇਖ ਲਓ ਤ੍ਰੇਤਾ ਵੀ ਲੰਘ ਗਿਆ, ਦੁਆਪਰ ਵੀ ਲੰਘ ਗਿਆ, ਹੁਣ ਕਲਯੁਗ ਦਾ ਭਿਆਨਕ ਸਮਾਂ ਵੀ ਭਾਵੇਂ ਚੱਲ ਰਿਹਾ ਹੈ, ਪਰ ਫਿਰ ਵੀ ਤਿੰਨਾਂ ਦੇ ਸੋਹਲੇ ਗਾਏ ਜਾ ਰਹੇ ਨੇ। ਫਿਰ ਵੀ ਉਹਨਾਂ ਭਗਤ ਜਨਾਂ ਨੂੰ ਅਸੀਂ ਯਾਦ ਕਰਦੇ ਹਾਂ, ਭਗਤ ਧਰੂ ਜੀ ਨੂੰ, ਕਿ 5 ਸਾਲ ਦੀ ਆਰਬਲਾ ਵਿੱਚ ਪ੍ਰਮਾਤਮਾ ਦੀ ਬੰਦਗੀ ਕੀਤੀ, ਵਾਹਿਗੁਰੂ ਦੀ ਭਗਤੀ ਕੀਤੀ ਹੈ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਮਹਾਰਾਜ ਕਹਿੰਦੇ 5 ਸਾਲ ਦੀ ਉਮਰ ਦੇ ਵਿੱਚ ਭਗਤ ਧਰੂ ਜੀ ਨੇ ਪ੍ਰਮਾਤਮਾ ਦੀ ਬੰਦਗੀ ਕਰਕੇ ਅਟਲ ਪਦਵੀ ਨੂੰ ਪ੍ਰਾਪਤ ਕਰ ਲਿਆ। ਅਟਲ ਪਦਵੀ ਜਿਹੜੀ ਅਮਰ ਪਦਵੀ ਹੈ, ਕਦੇ ਵੀ ਟਲਣ ਵਾਲੀ ਨਹੀਂ, ਕਦੇ ਵੀ ਮਰਨ ਮੁੱਕਣ ਵਾਲੀ ਨਹੀਂ, ਐਸੀ ਅਮਰ ਤੇ ਅਟਲ ਪਦਵੀ ਪਾ ਲਈ। ਉਹਨਾਂ ਭਗਤ ਜਨਾਂ ਨੂੰ ਅੱਜ ਵੀ ਅਸੀਂ ਜਸ ਕਰਦੇ, ਉਹਨਾਂ ਨੂੰ ਯਾਦ ਕਰਦੇ ਹਾਂ, ਔਰ ਹਜ਼ੂਰ ਬਖਸ਼ਿਸ਼ ਕਰ ਰਹੇ ਹੈ। ਸੋਹਿਲੜਾ ਜੁਗ ਚਾਰੇ। ਮਹਾਰਾਜ ਕਹਿੰਦੇ ਚੌਹਾਂ ਯੁੱਗਾਂ ਵਿੱਚ ਹਰ ਸਮੇਂ ਦੇ ਅੰਦਰ ਉਹਨਾਂ ਦੀ ਸੋਭਾ ਹੁੰਦੀ ਜੋ ਪ੍ਰਮਾਤਮਾ ਦਾ ਨਾਮ ਜਪਦੇ ਹਨ। ਨਾਨਕ ਨਾਮ ਰਤੇ ਸਦਾ ਆਨੰਦ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ। ਮਹਾਰਾਜ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੇ ਰਹਿੰਦੇ ਹਨ, ਜਿਨ੍ਹਾਂ ਨੂੰ ਕੇਵਲ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੁੰਦਾ ਹੈ, ਉਹਨਾਂ ਦੇ ਹਿਰਦੇ ਅੰਦਰ ਸਦਾ ਆਨੰਦ ਹੈ, ਸਦਾ ਆਨੰਦ ਬਣਿਆ ਰਹਿੰਦਾ ਹੈ। ਉਹਨਾਂ ਦੇ ਹਿਰਦੇ ਅੰਦਰ ਸਦਾ ਵਾਹਿਗੁਰੂ ਦਾ ਨਾਮ ਦਾ ਰਸ ਬਣਿਆ ਰਹਿੰਦਾ ਹੈ। ਹਰ ਮਿਲਿਆ ਕਾਰਜ ਸਾਰੇ। ਹਰੀ ਪਰਮਾਤਮਾ ਜਦੋਂ ਮਿਲ ਗਿਆ, ਪਰਮੇਸ਼ਰ ਦਾ ਨਾਮ ਜਪਦਿਆਂ ਨਾਮੀ ਸਰੂਪ ਹੀ ਹੋ ਗਏ, ਤੇ ਮਹਾਰਾਜ ਕਹਿੰਦੇ ਪਰਮਾਤਮਾ ਨੇ ਫਿਰ ਉਹਨਾਂ ਦੇ ਆਪ ਸਾਰੇ ਕਾਰਜ ਸਵਾਰੇ ਹਨ। ਹਰ ਮਿਲਿਆ ਕਾਰਜ ਸਾਰੇ, ਜਿੰਨੇ ਵੀ ਭਾਵੇਂ ਵਿਵਹਾਰਿਕ ਹਨ, ਭਾਵੇਂ ਪਰਮਾਰਥਿਕ ਹਨ, ਭਾਵੇਂ ਦੁਨਿਆਵੀ ਕਾਰਜ ਹੈ, ਭਾਵੇਂ ਪਰਮੇਸ਼ਰ ਦੀ ਪ੍ਰਾਪਤੀ ਦੇ ਕਾਰਜ ਹਨ, ਸਭ ਵਾਹਿਗੁਰੂ ਨੇ ਤਿੰਨਾਂ ਦੇ ਸਫਲੇ ਕਰ ਦਿੱਤੇ, ਸਵਾਰ ਦਿੱਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁੱਖ ਵਾਕ ਹਨ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਖਰੇ। ਉਹ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਏ ਨੇ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਤਿਨਾਂ ਦੇ ਕਾਰਜ ਵੀ ਵਾਹਿਗੁਰੂ ਨੇ ਸਭ ਸਫਲੇ ਕਰ ਦਿੱਤੇ ਹਨ। ਪਰਮਾਤਮਾ ਤਾਂ ਆਪ ਉਹਨਾਂ ਦੇ ਆ ਕੇ ਕਾਰਜ ਸੰਵਾਰਦਾ। ਮਹਾਰਾਜ ਹਜ਼ੂਰ ਦਾ ਭਗਤ ਰਸਨਾ ਦੁਆਰਾ ਬਚਨ ਆਉਂਦਾ ਹੈ ਨਾ,
ਜਦੋਂ ਬਾਦਸ਼ਾਹ ਨੇ ਭਗਤ ਨਾਮਦੇਵ ਜੀ ਦੀ ਛਪਰੀ ਢਾਹ ਦਿੱਤੀ ਸੀ। ਤੇ ਸਾਧ ਸੰਗਤ ਜੀ ਬੜਾ ਮਨ ਵਿੱਚ ਹੰਕਾਰ ਸੀ। ਤੇ ਜਦੋਂ ਭਗਤ ਜੀ ਨੇ ਪੁੱਛਿਆ ਕਿ ਤੂੰ ਗਰੀਬ ਦੀ ਛਪਰੀ ਢਾਹ ਦਿੱਤੀ, ਤੈਨੂੰ ਰਤਾ ਵੀ ਰੱਬ ਦਾ ਭੈ ਨਹੀਂ ਆਇਆ? ਤੇ ਕਹਿਣ ਲੱਗੇ ਕੀ ਕਰ ਲਏਂਗਾ, ਜਾ ਜਿਸ ਨੂੰ ਲਿਆਉਣਾ ਤੂੰ ਲੈ ਕੇ ਆ। ਤੇ ਕਹਿਣ ਲੱਗੇ ਕਿ ਮੈਂ ਕਿਸ ਨੂੰ ਲੈ ਕੇ ਆਉਣਾ, ਪਰਮਾਤਮਾ ਅਕਾਲ ਪੁਰਖ ਹੀ ਹੈ ਮੇਰਾ ਗਰੀਬ ਦਾਤਾ, ਮੇਰਾ ਤਾਂ ਪਰਮੇਸ਼ਰ ਹੈ, ਮੈਂ ਕਿਸ ਨੂੰ ਲੈ ਕੇ ਆ ਸਕਦਾ। ਅਜੇ ਇੰਨੀ ਗੱਲ ਕਰ ਰਿਹਾ ਸੀ ਤੇ ਐਨ ਉੱਪਰ ਸਿਰੇ ਤੇ ਚੜ੍ਹਿਆ ਹੋਇਆ ਪੌੜੀ ਤੋਂ ਹੱਥ ਤਿਲਕ ਗਿਆ ਤੇ ਮੂੰਹ ਦੇ ਮੂੰਹ ਆ ਕੇ ਧਰਤੀ ਤੇ ਡਿੱਗ ਪਿਆ ਸੀ। ਉੱਥੇ ਧੌਣ ਡਿੱਗ ਟੁੱਟ ਕੇ ਤੇ ਮਰ ਗਿਆ। ਤੇ ਫਿਰ ਬੜਾ ਮਨ ਦੇ ਅੰਦਰ ਨਿਰਾਸ਼ਤਾ ਕਿ ਗਰੀਬ ਦੀ ਛਪਰੀ ਢਾਹ ਦਿੱਤੀ ਹੈ। ਤੇ ਜਦੋਂ ਸਾਧ ਸੰਗਤ ਜੀ ਪਰਮਾਤਮਾ ਨੇ ਆਪ ਕਾਰੀਗਰ ਦਾ ਰੂਪ ਧਾਰਨ ਕਰਕੇ ਭਗਤ ਨਾਮਦੇਵ ਜੀ ਦੀ ਬੜੇ ਸੋਹਣੇ ਢੰਗ ਦੇ ਨਾਲ ਛਪਰੀ ਬਣਾ ਦਿੱਤੀ। ਤੇ ਹਜ਼ੂਰ ਦਾ ਗੁਰਬਾਣੀ ਵਿੱਚ ਨਿਰੂਪਣ ਕੀਤਾ ਹੋਇਆ ਸ਼ਬਦ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦਰਜ ਕੀਤਾ। ਤੇ ਸੋਹਣੀ ਜਦੋਂ ਛਪਰੀ ਬਣੀ ਹੋਈ ਗਵਾਂਢਣ ਨੇ ਦਿਖੀ ਨਾ, ਇਸਤਰੀ ਨੇ, ਨੇੜੇ ਗਵਾਂਢਣ ਕੋਈ ਬੀਬੀ ਸੀ, ਉਹ ਆ ਕੇ ਭਗਤ ਨਾਮਦੇਵ ਜੀ ਨੂੰ ਪੁੱਛਦੀ ਹੈ, ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਚਾਨ ਸ਼ਵਾਈ ਹੋ। ਪੜੋਸਣ ਗਵਾਂਢਣ ਨੂੰ ਕਿਹਾ ਜਾਂਦਾ ਹੈ। ਇੱਧਰ ਦੱਖਣ ਦੇਸ਼ ਦੀ ਇੱਧਰ ਸਾਧ ਸੰਗਤ ਜੀ ਇੱਧਰ ਦੀ ਭਾਸ਼ਾ ਹੈ। ਤੇ ਬੇਡੀ ਕਾਰੀਗਰ ਨੂੰ ਕਿਹਾ ਜਾਂਦਾ, ਇੱਧਰ ਦੀ ਬੋਲੀ ਹੈ, ਇੱਧਰ ਦੀ ਭਾਸ਼ਾ ਹੈ। ਵੱਖੋ ਵੱਖਰੇ ਇਲਾਕਿਆਂ ਦੀ ਜਿਵੇਂ ਬੋਲੀ ਹੁੰਦੀ ਹੈ ਨਾ, ਤੇ ਅਸੀਂ ਕਾਰੀਗਰ ਕਹਿੰਦੇ ਹਾਂ ਜਾਂ ਮਿਸਤਰੀ ਕਹਿ ਦਿੰਦੇ ਹਾਂ। ਇੱਧਰ ਬੇਡੀ ਕਿਹਾ ਜਾਂਦਾ ਕਾਰੀਗਰ ਨੂੰ। ਇਸ ਤੇ ਦੱਖਣ ਦੀ ਦਿਸ਼ਾ ਵੱਲ ਗਰੀਬਨ ਆਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਕਹਿੰਦੇ, ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਚਾਨ ਛਵਾਈ ਹੋ। ਉਹ ਗਵਾਂਢਣ ਪੁੱਛਦੀ, ਤੂੰ ਇੰਨੀ ਸੋਹਣੀ ਛਪਰੀ ਕਿੱਥੋਂ ਬਣਵਾਈ ਹੈ? ਹੇ ਨਾਮਦੇਵ, ਤੂੰ ਪਹਿ ਦੁੱਗਣੀ ਮਜ਼ਦੂਰੀ ਦੇਹਾਓ ਮੋਕੋ ਬੇਡੀ ਦੇਹੋ ਬਤਾਈ ਹੋ। ਕਹਿਣ ਲੱਗੇ, ਹੇ ਨਾਮਦੇਵ, ਮੈਂ ਤੇਰੇ ਤੋਂ ਦੁੱਗਣੀ ਮਜ਼ਦੂਰੀ ਦੇਵਾਂਗੀ, ਮੈਨੂੰ ਉਹਦਾ ਨਾਮ ਦੱਸ ਦੇ, ਜਿਹੜੇ ਬੇਡੀ ਜਿਹੜੇ ਕਾਰੀਗਰ ਤੋਂ ਤੂੰ ਛਪਰੀ ਬਣਵਾਈ ਹੈ। ਇੰਨੇ ਸੋਹਣੇ ਢੰਗ ਦੇ ਨਾਲ ਪਹਿਲੀ ਵਾਰ ਮੈਂ ਜ਼ਿੰਦਗੀ ਵਿੱਚ ਦੇਖੀ ਹੈ, ਇੰਨੀ ਸੋਹਣੀ ਸੁਚੱਜੇ ਢੰਗ ਦੇ ਨਾਲ ਛਪਰੀ ਨੂੰ ਤਿਆਰ ਕੀਤਾ। ਤੋ ਪਹਿ ਦੁੱਗਣੀ ਮਜ਼ਦੂਰੀ ਦੇਹਾਓ ਮੋਕੋ ਬੇਡੀ ਦੇਹੋ ਬਤਾਇਓ, ਮੈਨੂੰ ਕਾਰੀਗਰ ਉਹ ਦੱਸ ਦੇ। ਤੇ ਅੱਗੋਂ ਫਿਰ ਭਗਤ ਨਾਮਦੇਵ ਜੀ ਨੇ ਜਵਾਬ ਦਿੱਤਾ। ਕਹਿਣ ਲੱਗੇ, ਰੀ ਬਾਈ, ਬਾਈ ਨਾਮ ਬੀਬੀ ਦਾ, ਇਸਤਰੀ ਦਾ। ਇੱਥੇ ਬਾਈ ਇੱਧਰ ਦੀ ਭਾਸ਼ਾ, ਇੱਧਰ ਦੇ ਇਲਾਕੇ ਦੀ। ਭਗਤ ਨਾਮਦੇਵ ਜੀ ਦਾ ਵੀ ਇੱਧਰ ਇਲਾਕਾ ਆਪ ਨੇ ਦੇਖਿਆ, ਉਹਨਾਂ ਦਾ ਜਨਮ ਅਸਥਾਨ ਵੀ ਦਰਸ਼ਨ ਕੀਤੇ ਹੋਣਗੇ। ਕਹਿਣ ਲੱਗੇ, ਰੀ ਬਾਈ ਬੇਡੀ ਦੇਨ ਨਾ ਜਾਈ ਹਮਾਰਾ ਬੇਡੀ ਪ੍ਰਾਨ ਆਧਾਰਾ। ਕਹਿੰਦੇ ਕਿ ਹੇ ਬਾਈ, ਹੇ ਮਾਈ, ਹੇ ਗਵਾਂਢਣ, ਹੈ ਪੜੋਸਣ, ਇਵੇਂ ਨਹੀਂ ਉਹ ਬੇਡੀ ਜਿਹੜਾ ਕਾਰੀਗਰ ਮਿਲਦਾ। ਤੇ ਫਿਰ ਕਹਿਣ ਲੱਗੇ, ਕਿਵੇਂ ਮਿਲਦਾ, ਕਿੰਨੀ ਕੁ ਮਜ਼ਦੂਰੀ ਲੈਂਦਾ? ਕਹਿਣ ਲੱਗੇ, ਉਹ ਦੇਖ ਸਭ ਦਾ ਪ੍ਰਾਣਾਂ ਦਾ ਪਤੀ ਸਭ ਥਾਵਾਂ ਤੇ ਰਮਿਆ ਹੋਇਆ। ਫਿਰ ਕਹਿਣ ਲੱਗੇ, ਬੇਡੀ ਪ੍ਰੀਤ ਮਜ਼ਦੂਰੀ ਮੰਗੈ ਜੋ ਕੋ ਛਾਨ ਛਵਾਵੈ ਹੋ। ਉਹ ਤਾਂ ਪਿਆਰ ਦੀ, ਪ੍ਰੀਰ ਦੀ ਮਜ਼ਦੂਰੀ ਮੰਗਦਾ, ਪ੍ਰੇਮ ਦੀ ਭੇਟਾ ਮੰਗਦਾ, ਪਿਆਰ ਦੀ ਮਜ਼ਦੂਰੀ ਮੰਗਦਾ ਉਹ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਾਰੀਗਰ ਹੈ। ਇਹ ਤਾਂ ਪਰਮੇਸ਼ਰ ਨੇ ਮੇਰੀ ਛਪਰੀ ਆਪ ਆ ਕਰਕੇ ਤਿਆਰ ਕੀਤੀ ਹੈ। ਬੇਡੀ ਪ੍ਰੀਤ ਮਜ਼ਦੂਰੀ ਮੰਗੈ ਜੋ ਕੋ ਛਾਨ ਛਵਾਵੈ ਹੋ। ਲੋਕ ਕੁਟੰਬ ਸਭ ਹੋਤੇ ਤੋਰੈ ਤੋ ਆਪਨ ਬੇਡੀ ਆਵੈ ਕੋ। ਜੇ ਸੰਸਾਰ ਦੇ ਨਾਲ ਆਪਣਾ ਨਾਤਾ ਤੋੜ ਲਵੇ ਨਾ, ਚਿੱਤ ਬਿਰਤੀ ਕਰਕੇ ਸੰਸਾਰ ਦੀ ਮੋਹ ਮਮਤਾ ਤੋਂ ਉਪਰਾਮ ਹੋ ਜਾਵੇ, ਹੇ ਪੜੋਸਣ, ਫਿਰ ਪਰਮਾਤਮਾ ਉਹ ਕਾਰੀਗਰ ਆਪ ਹੀ ਆ ਕਰਕੇ ਛਪਰੀ ਬਣਾ ਦਿੰਦਾ, ਆਪ ਹੀ ਆ ਕਰਕੇ ਫਿਰ ਸਾਰੇ ਕਾਰਜ ਸਵਾਰ ਦਿੰਦਾ। ਉਹ ਕੇਵਲ ਪਿਆਰ ਦੀ ਮਜ਼ਦੂਰੀ ਮੰਗਦਾ ਹੈ। ਤਾਂ ਹਜ਼ੂਰ ਕਹਿੰਦੇ, ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਰੱਬ ਨੂੰ ਯਾਦ ਕੀਤਾ ਹੈ, ਵਾਹਿਗੁਰੂ ਨੇ ਆਪ ਹੀ ਉਹਨਾਂ ਦੇ ਕਾਰਜ ਸਵਾਰ ਦਿੱਤੇ ਹੈ। ਭਗਤ ਧੰਨਾ ਜੀ ਦੀਆਂ ਗਊਆਂ ਚਾਰਦੇ ਨੇ ਪਰਮੇਸ਼ਰ ਆਪ, ਭਗਵਾਨ ਨੇ ਗਊਆਂ ਚਾਰੀਆਂ ਨੇ। ਔਰ ਇਸ ਤਰ੍ਹਾਂ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਦਾ ਇਹ ਕਾਰਜ ਸਫਲਾ ਕੀਤਾ ਨਾ। ਜਿਵੇਂ ਭਗਤ ਨਾਮਦੇਵ ਜੀ ਬੈਠ ਕਰਕੇ ਮੰਦਿਰ ਦੇ ਵਿੱਚ ਭਗਵਾਨ ਦੀ ਪੂਜਾ ਕਰ ਰਹੇ ਨੇ, ਆਰਤੀ ਕਰ ਰਹੇ, ਤੇ ਪਾਂਡਿਆਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ। ਤੇ ਰੱਖਿਆ ਕਰਨ ਵਾਸਤੇ, ਬਿਰਧ ਰੱਖਣ ਦੇ ਵਾਸਤੇ ਭਗਵਾਨ ਨੇ ਮੰਦਿਰ ਦਾ ਮੂੰਹ ਹੀ ਮੋੜ ਦਿੱਤਾ ਸੀ। ਔਰ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦਾ ਜਗ ਸੰਪੂਰਨ ਕੀਤਾ। ਕਿੰਨੇ ਭਗਤ ਜਨਾਂ ਦੇ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਕਾਰਜ ਸਫਲੇ ਕੀਤੇ ਹਨ। ਜਿਨ੍ਹਾਂ ਵੀ ਵਾਹਿਗੁਰੂ ਦਾ ਨਾਮ ਜਪਿਆ, ਤਿੰਨਾਂ ਦੇ ਵਿਵਹਾਰਕ ਔਰ ਪਰਮਾਰਥਿਕ ਕਾਰਜ ਪਰਮੇਸ਼ਰ ਨੇ ਸਵਾਰ ਦਿੱਤੇ ਹੈ। ਗਰੀਬ ਨਵਾਜ
ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੁ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਓ ਮੇਲ। ਜਿਤ ਘਰ ਨਾਮ ਹਰ ਸਦਾ ਧਿਆਈਐ, ਸੋਹਿਲੜਾ ਜੁਗ ਚਾਰੇ। ਨਾਨਕ ਨਾਮ ਰਤੇ ਸਦਾ ਆਨੰਦ ਹੈ, ਹਰ ਮਿਲਿਆ ਕਾਰਜ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।